ਜਦੋਂ ਇਹਨਾਂ ਨੇ ਇਹਦਾ ਲਾਹੇਅਮਲ ਬਣਾਇਆ ਉਦੋਂ ਇਹਨਾਂ ਨੇ ਇਹਨਾਂ ਦੀ ਰਿਪੋਰਟ ਦੇ ਮੁਤਾਬਕ 250 ਟੈਂਡੀ ਸਿਆਲਕੋਟ, ਲੇਕਿਨ ਜਦੋਂ ਇਹਨਾਂ ਪਹਿਲਾਂ ਹੀ ਬੰਡਰਬਾਂਦ ਕੀਤੀ ਉਹਦੇ 'ਚ ਨਾ 496 ਲੋਕਾਂ ਨੂੰ ਪਲਾਟ ਦੇ ਦਿੱਤੇ। ਅਗਰ 250 ਟੈਂਡੀ ਸੀ ਤੇ 496 ਲੋਕ ਕਿਹੜੇ ਸਨ ਜਿਹਨਾਂ ਨੂੰ ਪਲਾਟ ਦੇ ਦਿੱਤੇ ਗਏ? ਪਲਾਟ ਵੀ ਉਹਨਾਂ ਨੂੰ ਦਿੱਤੇ ਨੇ ਕਿ ਜਿਹਦੀ ਇੱਕ ਕਨਾਲ ਦੀ ਟੈਂਡੀ ਨਹੀਂ, ਉਹਨੂੰ 24 ਕਨਾਲ ਦੇ ਪਲਾਟ ਦੇ ਦਿੱਤੇ ਗਏ ਨੇ। 396 ਏਕੜ ਜ਼ਮੀਨ ਜਿਹੜੀ ਇਹਨਾਂ ਨੇ ਕਬਜ਼ਾ ਕਰ ਲਿਆ ਸਿਆਲਕੋਟ ਚੈਂਬਰ ਆਫ ਕਾਮਰਸ ਤੇ ਟੈਂਡੀ ਜ਼ੋਨ ਦੇ ਡਾਇਰੈਕਟਰਸ ਨੇ। ਟੈਂਡੀ ਜ਼ੋਨ ਜਿਹੜੀ ਗਰੰਟੀ ਲਿਮਟਿਡ ਹੈ ਉਹਦੇ 'ਚ ਜਨਾਬ ਅਲੀ ਉਹਨੂੰ ਚੇਅਰਮੈਨ ਲਾਤਾ ਗਿਆ ਤਾਂ 4 ਕਨਾਲ ਦਾ ਪਲਾਟ ਸੀ ਆਪਣਾ, ਉਹ ਵੀ ਉਹਨੇ ਵੇਚ ਛੜਿਆ। ਜਿਹੜਾ ਨਾ 25,000 ਤੋਂ ਮਰਲਾ ਜਗ੍ਹਾ ਲਈ ਹੋਈ ਨਾ 20,000 ਤੋਂ 25,000 ਤੋਂ ਮਰਲਾ ਜਗ੍ਹਾ ਜਿਹੜੀ ਲਈ ਹੋਈ ਹੈ, ਇਹ ਹੁਣ 2.5 ਲੱਖ ਰੁਪਏ ਮੈਂ ਸੇਲ ਕਰਦੇ ਨੇ। ਜਦਕਿ ਇਹਨਾਂ ਦੀ ਮੈਮੋਰੈਂਡਮ ਚ ਲਿਖਿਆ ਸ਼ੈਕ ਨੰਬਰ 20 ਤੇ 21 ਕਿ ਨੋ ਸੇਲ ਨੋ ਪਰਚੇਜ਼, ਉੱਥੇ ਕਿਸੇ ਕਿਸਮ ਦੀ ਸੇਲ ਪਰਚੇਜ਼ ਨਹੀਂ ਕਰ ਸਕਦੇ। ਬਾਅਦ ਵੀ ਕਹਿੰਦੇ ਨਹੀਂ ਜਨਾਬ ਤੁਸੀਂ 40 ਲੱਖ ਰੁਪਏ ਰਿਸ਼ਵਤ ਦਿਓ ਫਿਰ ਤੁਹਾਨੂੰ ਪਲਾਟ ਦੇਵਾਂਗੇ, ਅਦਰਵਾਇਜ਼ ਤੁਹਾਨੂੰ ਪਲਾਟ ਨਹੀਂ ਦਿੱਤਾ ਜਾਏਗਾ। ਇਹ ਸਾਰੀ ਜਿਹੜੀ ਮੈਲ ਪ੍ਰੈਕਟਿਸ ਹੈ ਬਦਉਨਵਾਨੀ ਦੇ ਵਿੱਚ ਮੇਨ ਕਿਹਨੂੰ ਮੂਰ ਦੇ ਇਲਜ਼ਾਮ ਠਹਿਰਾਉਂਦੇ ਹੋ? ਜਿਹੜਾ ਡਾਇਰੈਕਟਰ ਇੰਡਸਟਰੀਜ਼ ਹੈ ਉਹ ਸਿਆਲਕੋਟ ਚੈਂਬਰ ਆਫ ਕਾਮਰਸ। ਸਿਆਲਕੋਟ ਚੈਂਬਰ ਆਫ ਕਾਮਰਸ ਜਿਹੜਾ ਨਾ ਉਹ ਟੋਟਲ ਇਹਦੀ ਚਾਬੀ ਹੈ। ਟੋਟਲ ਟੈਂਡੀ ਜ਼ੋਨ ਚ ਜਿੰਨੇ ਡਾਇਰੈਕਟਰ ਚੇਅਰਮੈਨ ਬੈਠੇ ਨੇ ਉਹਨਾਂ ਦੇ ਕੀਤੇ ਹੋਏ ਨੇ। 2012-13 ਚ ਜਨਾਬ ਅਲੀ 40,86,000 ਰੁਪਏ ਦਾ ਗੇਟ ਬਣਿਆ ਉੱਥੇ, ਜਿਹੜਾ ਮੈਨੂੰ ਅੱਜ 10 ਲੱਖ ਦਿਓ ਮੈਂ ਉਹਦਾ ਅੱਛਾ ਬਣਾ ਦੇਣਾ। 2 ਟੁੱਟੀਆਂ ਹੋਈਆਂ ਸੜਕਾਂ, 2 ਥੋੜਾ ਜਿਹਾ ਸੇਵਰੇਜ ਦਾ ਨਿਜ਼ਾਮ, ਟੁੱਟੀ ਹੋਈ ਬਾਉਂਡਰੀ, ਅਰਬਾਂ ਰੁਪਇਆ ਦੇ ਫੰਡ, $33 ਲੱਖ ਯੂਨਾਈਟੋ ਕੋ ਲੈ ਕੇ ਹਟਤਾ ਗਿਆ। 1 ਅਰਬ 17 ਕਰੋੜ ਰੁਪਇਆ ਈਡੀਆ ਫੰਡ ਜਿਹੜਾ ਮੈਂ ਦੇ ਦਿਆਂ ਐਕਸਪੋਰਟਰ ਦੇ ਦਿਆਂ। ਤੇ ਮੈਂ ਪੁੱਛਣਾ ਤੇ ਕਹਿੰਦਾ नहीं जी, उन्होंने कोई डॉक्यूमेंट पूछा ना, कोई यार कोई डॉक्यूमेंट दो, दिस इज कॉन्फिडेंशियल। जैसे कि ये ISI की वैली ब्रांच है कोई, क्यों तुसी कह रहे हो दिसंबर 2023 च प्लांट चल जाना है, तो जो प्लांट चल जाएगा तुसी उदों लोगों दी टैनियां बंद करोगे, उदों लोगों दी टैनियां शुरू कराओगे। ਇਹਦਾ मतलब 2 साल बाद ट्रीटमेंट प्लांट जा पेगा, बंद हो जाएगा, फिर तुसी कटोरा ला के फिर टुर पोगे ना फंड दियो, हुण ट्रीटमेंट प्लांट खराब हो गया। सियालकोट चैंबर ऑफ कॉमर्स सियालकोट नूं इन्ना लास पहुंचा दिया जिन्ना झूठ बोलो। क्या जा रहा है जनाब, एयरपोर्ट बना लिया जाता, ड्राई पोर्ट बना लिया जाता, ड्राई पोर्ट बना लिया गया है। अज तक सरकार 22 सालों ट्रेन नहीं, कार्गो ट्रेन नहीं आई, जिहड़ा कि गवर्नमेंट ऑफ पाकिस्तान वास्ते बहुत ज्यादा फायदा है। सियालकोट दे ज़र मुबादला इन्ने वध सकते हैं अगर किसी प्रॉपर बंदे दे हत्थ होण, तो तुसीं तसव्वुर नहीं कर सकते। कराची नूं क्रॉस कर सकते हैं, एड्डी मेहनती लोग हां। तुसीं पंजाब दी रिपोर्ट पढ़ लो, ਉਹਦੇ ਲਿਖਿਆ है कि इन्हां ਦੀਆਂ टैनियां सील ना करो जब तक इन्हों मुतबादल जगह नहीं तुसीं दिंदे। लेकिन DC साहब सियालकोट चैंबर ऑफ कॉमर्स नहीं मनते ने। कोई दादा ऐसा ਲੈ ਆਓ ਜਿਹਨੂੰ ਮੈਂ ਲੈਟਰ ਲਿਖੇ ਹੋਏ, ਨੈਬ 'ਚ ਕੇਸ ਲੱਗਿਆ, ਨੈਬ ਜਦੋਂ ਲੈਟਰ ਲਿਖਣਾ ਜਨਾਬ ਇਹਦੀ ਇਨਵੈਸਟੀਗੇਸ਼ਨ ਹੋਈ ਹੈ, ਅਜੀ ਪ੍ਰੋਸੈਸ ਚੱਲ ਰਿਹਾ, ਉਹਦਾ ਲੈਟਰ ਨੰਬਰ ਮਿਲ ਗਿਆ ਜੀ, ਤੁਹਾਡਾ ਪ੍ਰੋਸੈਸ ਹੈ। ਬਸ ਪ੍ਰੋਸੈਸ ਕਿੰਨੀ ਦੇਰ ਚੱਲਣਾ ਹੈ ਪਤਾ ਨਹੀਂ, ਸਾਡੇ ਜੂਨੇ ਹੱਥ ਹੋਣਾ ਕਿ ਨਹੀਂ। ਮੇਰੀ ਵਜ਼ੀਰ ਆਜ਼ਮ ਪਾਕਿਸਤਾਨ ਅੱਗੇ ਅਪੀਲ ਹੈ ਕਿ ਜਨਾਬੇ ਵਾਲੀ ਇਹਦੀ ਪ੍ਰਾਪਤ ਤਰੀਕੇ ਨਾਲ ਫੋਰੈਂਸਿਕ ਆਡਿਟ ਕਰਵਾਇਆ ਜਾਏ, ਤਾਂ ਕਿ ਜਿਹੜੇ ਲੋਕ ਹੱਕਦਾਰ ਨੇ ਉਹਨਾਂ ਨੂੰ ਹੱਕ ਦਿੱਤਾ ਜਾਏ, ਤੇ ਜਿਨ੍ਹਾਂ ਨੇ ਉੱਥੇ ਨਜਾਇਜ਼ 14 ਸਾਲ ਤੋਂ ਕਬਜ਼ਾ ਕੀਤਾ ਹੈ ਉਹਨਾਂ ਨੂੰ ਕੋਈ ਪੈਸਾ ਵਾਪਸ ਨਾ ਕੀਤਾ ਜਾਏ, ਉਹਨਾਂ ਦੇ ਪਲਾਟ ਜ਼ਬਤ ਕਰ ਲਏ ਜਾਣ, ਬਲਕਿ ਉਹਨਾਂ ਨੇ FIR ਦਿੱਤੀਆਂ ਜਾਣ ਕਿ ਉਹਨਾਂ ਨੇ ਮੁਲਕ ਦਾ ਜ਼ਰ ਮੁਬਾਦਲਾ ਇਹਨਾਂ ਲਾਸ ਕਿਉਂ ਕੀਤਾ। ਸਾਡੇ ਵਜ਼ੀਰ ਆਜ਼ਮ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਫੌਰੀ ਤੌਰ ਤੇ ਅਰਬਾਂ ਰੁਪਏ ਦੀ ਕਰਪਸ਼ਨ ਦਾ ਨੋਟਿਸ ਲੈਣ, ਐਂਟੀ ਕਰਪਸ਼ਨ FIA ਦੀਗਰ ਅਥਾਰਟੀਜ਼ ਨੂੰ ਵਿੱਚ ਇਨਵੋਲਵ ਕਰਕੇ ਇਹਦੀ ਜ਼ਬਰਦਸਤ ਤਹਿਕੀਕਾਤ ਕੀਤੀਆਂ ਜਾਣ। DC ਦੇ ਆਪਣੇ ਲੈਟਰ ਦੇ ਮੁਤਾਬਕ ਸਿਰਫ 141 ਲੋਕਾਂ ਨੂੰ ਇੱਥੇ ਪਲਾਟ ਦਿੱਤੇ ਗਏ ਜਿਹੜੇ ਕਿ ਅਸਲ ਟੈਨਰੀਜ਼ ਦੇ ਮਾਲਕਾਨ ਸਨ। ਬਾਕੀ ਗੈਰ ਮੁਤਲਕਾ ਅਫਰਾਦ ਨੂੰ ਕਿਉਂ ਬੰਦਰ ਬਾਂਟ ਕੀਤੀ, ਕਿੰਨੇ ਕੀਤੀ, ਕਿੰਨੀ ਰਿਸ਼ਵਤ ਲਈ ਗਈ, ਕਿਹੜੇ ਕਿਹੜੇ ਵਿੱਚ ਇਨਵੋਲਵ ਸਨ, ਉਹਨਾਂ ਸਾਰਿਆਂ ਨੂੰ ਜ਼ੇਰੇ ਤਾਜ਼ੀਰ ਲਿਆਉਣਾ ਚਾਹੀਦਾ ਹੈ। ਪਾਕਿਸਤਾਨ ਨੂੰ ਲੁੱਟ ਕੇ ਖਾਣ ਵਾਲੇ ਜਿਹੜੇ ਲੋਕ ਨੇ, ਜਿੰਨੀ ਦੇਰ ਇਹਨਾਂ ਦਾ ਮੁਹਾਸਬਾ ਨਹੀਂ ਕੀਤਾ ਜਾਏਗਾ, ਇਹਨਾਂ ਨੂੰ ਜ਼ੇਰੇ ਤਾਜ਼ੀਰ ਨਹੀਂ ਲਿਆਂਦਾ ਜਾਏਗਾ, ਪਾਕਿਸਤਾਨ ਦਾ ਕੁਝ ਬਣਨਾ ਤੇ ਨਾ ਪਾਕਿਸਤਾਨੀਆਂ ਦਾ ਕੁਝ ਬਣ। ਪਿਆਰੇ ਵੇਖਣ ਵਾਲਿਓ, ਅੱਜ ਅਸੀਂ ਤੁਹਾਨੂੰ ਨਾਲ ਲੈ ਕੇ ਸ਼ਹਿਰੇ ਇਕਬਾਲ ਸਿਆਲਕੋਟ ਦੇ ਵਿੱਚ ਆਏ ਹੋਏ ਹਾਂ। ਸਾਡਾ ਅੱਜ ਦਾ ਜਿਹੜਾ ਵਲੌਗ ਹੈ ਇਹ ਇੰਤਹਾਈ ਫਿਕਰ ਅੰਗੇਜ਼ ਹੈ, ਤੁਹਾਡੇ ਲਈ ਵੀ, ਸਾਡੇ ਲਈ ਵੀ, ਤੇ ਸਾਡੇ ਹੁਕਮਰਾਨਾਂ ਦੇ ਵਾਸਤੇ ਵੀ। ਸਾਹਿਬੋ, ਸਿਆਲਕੋਟ ਨੂੰ ਐਕਸਪੋਰਟ ਸਿਟੀ ਆਖਿਆ ਜਾਂਦਾ ਹੈ, ਔਰ ਕਰਾਚੀ ਤੋਂ ਬਾਅਦ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਜ਼ਰੇ ਮੁਬਾਦਲਾ ਕਮਾਉਣ ਵਾਲਾ ਦੂਜਾ ਵੱਡਾ ਸ਼ਹਿਰ ਸਿਆਲਕੋਟ ਨੂੰ ਮਿਥਿਆ ਜਾਂਦਾ ਹੈ। ਸਾਹਿਬੋ, ਜਦੋਂ ਸਾਡੇ ਮੁਲਕ ਦੇ ਵਿੱਚ ਮੁਆਸ਼ੀ ਬਦਹਾਲੀ ਦੀ ਜਾਂ ਇਕਤਸਾਦੀ ਬੁਹਰਾਨ ਦੀ ਗੱਲਬਾਤ ਹੁੰਦੀ ਹੈ ਤੇ ਸਾਰੇ ਇਹੋ ਹੀ ਰੋਣਾ ਰੋਂਦੇ ਨੇ ਵੀ ਸਾਡੇ ਜ਼ਰੇ ਮੁਬਾਦਲਾ ਦੇ ਜ਼ਖਾਇਰ ਘਟਦੇ ਜਾ ਰਹੇ ਨੇ। ਪਿਛਲੇ ਦਿਨਾਂ 'ਚ ਜ਼ਰੇ ਮੁਬਾਦਲਾ ਦੇ ਜ਼ਖਾਇਰ ਵਾਵਾ ਹੀ ਘਟ ਗਏ ਸਨ,
ਹੱਤਾ ਕਿ ਰੌਲਾ ਪੈ ਗਿਆ ਸੀ ਕਿ ਸਾਡਾ ਪਿਆਰਾ ਪਾਕਿਸਤਾਨ ਜਿਹੜਾ ਹੈ ਦਿਵਾਲੀਆ ਹੋਣ ਨੂੰ ਜਾ ਰਿਹਾ ਹੈ, ਮੁਲਕ ਡਿਫਾਲਟ ਕਰ ਰਿਹਾ ਹੈ। ਲੇਕਿਨ ਅੱਲਾਹ ਪਾਕ ਸੱਚੇ ਸਾਈਂ ਨੇ ਸਾਨੂੰ ਬਚਾ ਲਿਆ, ਜ਼ਰੇ ਮੁਬਾਦਲਾ ਦੇ ਜ਼ਖਾਇਰ ਸਾਡੇ ਵਧੇ। ਰੈਮਿਟੈਂਸਿਸ ਜਿਹੜੀਆਂ ਨੇ ਉਹ ਸਾਨੂੰ ਜਾਂ ਤੇ ਸਾਡੇ ਪਾਕਿਸਤਾਨੀ ਭਿਜਵਾਉਂਦੇ ਨੇ ਜਿਹੜੇ ਬੈਰੂਨ ਮਮਾਲਿਕ ਦੇ ਵਿੱਚ ਮਿਹਨਤਾਂ ਕਰਦੇ ਨੇ ਤੇ ਪਾਕਿਸਤਾਨ ਵਿੱਚ ਫਿਰ ਕਮਾ ਕੇ ਬੈਰੂਨੀ ਕਰੰਸੀ ਭਿਜਵਾਉਂਦੇ ਨੇ, ਤੇ ਜਾਂ ਸਾਡੇ ਐਕਸਪੋਰਟਰਸ ਜਿਹੜੇ ਕਰਾਚੀ, ਸਿਆਲਕੋਟ, ਫੈਸਲਾਬਾਦ ਦੇ ਵਿੱਚ ਬੈਠੇ ਨੇ ਔਰ ਪਾਕਿਸਤਾਨ ਦੇ ਵਿੱਚ ਬੜੀਆਂ ਦੀਦਾ ਜ਼ੇਬ ਤੇ ਨਾਦਰ ਕਿਸਮ ਦੀਆਂ ਮਸਨੂਆਤ ਪ੍ਰੋਡਕਟਸ ਤਿਆਰ ਕਰਦੇ ਨੇ, ਉਹਨਾਂ ਨੂੰ ਐਕਸਪੋਰਟ ਕਰਦੇ ਨੇ ਤੇ ਆਪਣੇ ਪਾਕਿਸਤਾਨ ਦੇ ਵਾਸਤੇ ਜ਼ਰੇ ਮੁਬਾਦਲਾ ਕਮਾਉਂਦੇ ਨੇ। ਸਾਹਿਬੋ, ਸਿਆਲਕੋਟ ਦੀਆਂ ਜਿਹੜੀਆਂ ਪ੍ਰੋਡਕਟਸ ਐਕਸਪੋਰਟ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ, ਭਰਵਾਂ ਹਿੱਸਾ ਲੈਦਰ ਗਾਰਮੈਂਟਸ, ਲੈਦਰ ਗੁੱਡਸ, ਸਪੋਰਟਸ ਗੁੱਡਸ ਦਾ ਹੈ, ਜਿਹੜੀਆਂ ਕਿ ਚਮੜੇ ਨਾਲ ਤਿਆਰ ਕੀਤੀਆਂ ਜਾਂਦੀਆਂ ਨੇ। ਚਮੜੇ ਦੀਆਂ ਹਮਾ ਕਿਸਮ ਮਸਨੂਆਤ ਦੀ ਤਿਆਰੀ ਦੇ ਵਿੱਚ ਜਿਹੜਾ ਖਾਮ ਮਾਲ ਇਸਤੇਮਾਲ ਹੁੰਦਾ ਹੈ ਉਹ ਟੈਨਰੀਜ਼ ਵਾਲੇ ਸਾਡੇ ਦੋਸਤ ਤਿਆਰ ਕਰਕੇ ਦਿੰਦੇ ਨੇ। ਯਾਨੀ ਵੱਡੀਆਂ ਫੈਕਟਰੀਆਂ ਜਿਹੜੀਆਂ ਕਿ ਲੈਦਰ ਦੀਆਂ ਪ੍ਰੋਡਕਟਸ ਐਕਸਪੋਰਟ ਕਰਦੀਆਂ ਨੇ ਉਹਨਾਂ ਨੂੰ ਖਾਮ ਮਾਲ, ਉਹਨਾਂ ਨੂੰ ਰਾ ਮਟੀਰੀਅਲ ਸਾਡੇ ਟੈਨਰੀਜ਼ ਵਾਲੇ ਦਿੰਦੇ ਨੇ। ਅਲਮੀਆ ਇਹ ਵੇ ਕਿ 13 ਸਾਲਾਂ ਤੋਂ ਸਿਆਲਕੋਟ ਦੇ ਟੈਨਰੀ ਜ਼ੋਨ ਦੇ ਵਾਸਤੇ ਜਗ੍ਹਾ ਮੁਖਤਸ ਹੈ ਵੇ, ਕੀਤੀ ਗਈ ਹੋਈ ਹੈ, ਲੇਕਿਨ ਉੱਥੇ ਟੈਨਰੀਜ਼ ਐਸੋਸੀਏਸ਼ਨ, ਟੈਨਰੀਜ਼ ਦੇ ਮਾਲਿਕਾਨ ਜਿਹੜੇ ਨੇ ਉਹਨਾਂ ਨੂੰ ਮਰਾਹਤ ਔਰ ਸਹੂਲੀਅਤ ਨਹੀਂ ਦਿੱਤੀਆਂ ਗਈਆਂ। ਹੁਣ ਉਹਨਾਂ ਨੂੰ ਧੱਕੇ ਜ਼ੋਰੀ ਸ਼ਹਿਰੋਂ ਬਾਹਰ ਕੱਢਿਆ ਜਾ ਰਿਹਾ ਹੈ। ਹਰ ਰੋਜ਼ ਉਹਨਾਂ ਦੀਆਂ ਟੈਨਰੀਜ਼ ਆ ਕੇ ਸੀਲ ਕਰ ਦਿੱਤੀਆਂ ਜਾਂਦੀਆਂ ਨੇ। ਅੱਜ ਵੀ ਇੱਕ ਦਿਨ ਦੇ ਵਿੱਚ 28 ਟੈਨਰੀਆਂ ਡੀਸੀ ਸਿਆਲਕੋਟ ਦੇ ਹੁਕਮ ਨਾਲ ਮਹਿਕਮਾ ਮਾਹੌਲੀਆਤ ਵਾਲਿਆਂ ਨੇ ਸੀਲ ਕਰ ਦਿੱਤੀਆਂ ਨੇ। ਸਾਹਿਬੋ, ਗਰੀਬ ਆਦਮੀ ਮਹਿੰਗਾਈ ਵਿੱਚ ਲੇਬਰ ਜਿਹੜੀ ਹੈ ਪਹਿਲੇ ਤੇ ਉਹ ਭੁੱਖੀ ਮਰੇਗੀ, ਫੈਕਟਰੀ ਉਹਨਾਂ ਦੀ ਫੈਕਟਰੀ ਬੰਦ ਹੋ ਜਾਏਗੀ, ਉਹ ਰਾ ਮਟੀਰੀਅਲ ਨਹੀਂ ਦੇ ਸਕੇਗਾ ਤੇ ਵੱਡੀਆਂ ਫੈਕਟਰੀਆਂ ਦੀ ਐਕਸਪੋਰਟ ਮੁਤਾਸਰ ਹੋ ਜਾਏਗੀ। ਔਰ ਇਹ ਸਾਰਾ ਕੁਝ ਜਿਹੜਾ ਪ੍ਰੈਕਟਿਸ ਕੀਤਾ ਜਾ ਰਿਹਾ ਹੈ ਇਹਦੇ 'ਚ ਸਰਾਸਰ ਕਸੂਰ ਜ਼ਲਈ ਇੰਤਜ਼ਾਮੀਆਂ ਦਾ ਤੇ ਹਕੂਮਤ ਪਾਕਿਸਤਾਨ ਦਾ। ਟੈਨਰੀਜ਼ ਮਾਲਕਾਨ ਦਾ ਕੋਈ ਕਸੂਰ ਨਹੀਂ। ਅਸੀਂ ਤੁਹਾਨੂੰ ਇਸੇ ਵਾਸਤੇ ਨਾਲ ਲੈ ਕੇ ਅੱਜ ਸ਼ਹਿਰ ਇਕਬਾਲ ਸਿਆਲਕੋਟ ਆਏ ਹਾਂ। ਸਾਡੇ ਨਾਲ ਮੌਜੂਦ ਨੇ ਮੁਤਾਸਰੀਨ ਟੈਨਰੀ ਜ਼ੋਨ ਦੇ ਚੇਅਰਮੈਨ ਤਾਹਿਰ ਸ਼ਫੀਕ ਮੁਗਲ, ਇਹਨਾਂ ਦਾ ਨਾਮੇ ਨਾਮੀ ਇਸਮੇ ਗਿਰਾਮੀ ਹੈ। ਇਹਨਾਂ ਦੇ ਨਾਲ ਤੁਹਾਨੂੰ ਮਿਲਵਾਨੇ ਆ ਤੇ ਤੁਸੀਂ ਦੇਖੋ ਕਿ ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਉਹ ਲੋਕ ਜਿਹੜੇ ਮੁਲਕ ਦੀ ਜ਼ਰੇ ਮੁਬਾਦਲਾ ਕਮਾਉਂਦੇ ਨੇ, ਉਹ ਲੋਕ ਜਿਹੜੇ ਅਰਬਾਂ ਰੁਪਏ ਦਾ ਟੈਕਸ ਦਿੰਦੇ ਨੇ, ਉਹਨਾਂ ਦੇ ਨਾਲ ਸਾਡੀ ਹਕੂਮਤ ਕੀ ਕਰ ਰਹੀ ਹੈ। ਇਸ ਹਕੂਮਤ ਨੇ ਕਿਸੇ ਗਰੀਬ ਦਾ ਕੀ ਸਵਾਰਨਾ ਹੈ। ਇਹ ਤੇ ਕਮਾਊ ਪੁੱਤਰ ਜਿਹੜੇ ਨੇ, ਇਹ ਫੈਕਟਰੀਆਂ ਵਾਲੇ ਜਾਂ ਐਕਸਪੋਰਟਰ ਜਿਹੜੇ ਨੇ, ਇਹ ਸਾਡੇ ਮੁਲਕ ਦੇ ਕਮਾਊ ਪੁੱਤਰ ਨੇ। ਇਹਨਾਂ ਦੀਆਂ ਟੈਕਸਾਂ ਤੋਂ ਸਾਡੇ ਮੁਲਕ ਦਾ ਕੌਮੀ ਖਜ਼ਾਨਾ ਭਰਦਾ ਹੈ। ਇਹਨਾਂ ਦੇ ਜ਼ਰੇ ਮੁਬਾਦਲਾ ਕਮਾਨ ਨਾਲ ਸਾਡੇ ਜ਼ਰੇ ਮੁਬਾਦਲਾ ਦੇ ਜ਼ਖਾਇਰ ਵੱਧਦੇ ਨੇ ਤੇ ਇਹਨਾਂ ਨਾਲ ਹਕੂਮਤ ਕੀ ਵੀ ਕਰਦੀ ਹੈ। ਲਓ, ਤਾਹਿਰ ਸ਼ਫੀਕ ਮੁਗਲ ਸਾਹਿਬ ਦੀ ਜ਼ੁਬਾਨੀ ਸੁਣੋ। ਸਰ, ਐਕਚੁਅਲੀ ਹੋਇਆ ਹੈ ਕਿ ਮੇਰੇ ਨਾਲ ਮੈਂ ਟੈਂਡੀ ਜ਼ੋਨ 'ਚ 2009 'ਚ ਇੱਕ ਪਲਾਟ ਬੁੱਕ ਕਰਵਾਇਆ ਸੀ। ਅੱਛਾ ਜੀ, ਠੀਕ ਹੈ। 2015 'ਚ ਮੈਨੂੰ ਇੱਕ ਲੈਟਰ ਆਇਆ ਕਿ ਨਾਬੈਲੀ 12,000 ਰੁਪਏ ਮਤਲਬ ਜਗ੍ਹਾ ਸੀ ਜੀ, ਇਹਦਾ 36,000 ਰੁਪਏ ਡਿਵੈਲਪਮੈਂਟ ਫੰਡ ਜਮ੍ਹਾਂ ਕਰਾਓ। ਜੀ ਜੀ, ਠੀਕ ਹੈ। ਮੈਂ ਗਿਆ, ਮੈਂ ਜਾ ਕੇ ਮੈਂ ਕਿਹਾ ਯਾਰ ਕਿਆ ਮੁੱਛਾਂ ਨਾਲ ਦਾੜੀਆਂ ਲੰਬੀ ਹੋ ਗਈ ਹੈ ਹਾਂ ਕਿ ਜਗ੍ਹਾ ਦੀ ਕੀਮਤ 12,000 ਰੁਪਏ ਮਤਲਬ ਹੈ ਤੇ ਤੁਸੀਂ ਇਹਦਾ ਡਿਵੈਲਪਮੈਂਟ ਫੰਡ ਸਾਡੇ ਕੋਲ 36,000 ਰੁਪਏ ਮਤਲਬ ਲੈ ਜਾਓ। ਮੇਰਾ 4 ਕਨਾਲ ਦਾ ਪਲਾਟ ਸੀ ਜੀ। ਮੈਂ ਕਿਹਾ ਐਸਾ ਕਰੋ ਕਿ ਬਕਾਇਆ ਪੈਸੇ ਲਓ ਤੇ ਮੇਰਾ ਪਲਾਟ ਜਿਹੜਾ 2 ਕਨਾਲ ਦਾ ਕਰ ਦਿਓ। ਉਹ ਬਾਅਦ 'ਚ ਇਹਨਾਂ ਡਾਇਰੈਕਟਰ ਦੀ ਮਿਲੀ ਭਗਤ ਦੇ ਨਾਲ ਇਹਨਾਂ ਕੋਈ 2-3 ਸਾਲ ਬਾਅਦ ਉਹਦਾ ਡਿਵੈਲਪਮੈਂਟ ਫੰਡ ਕਰਤਾ 12,000 ਰੁਪਏ ਮਤਲਬ ਜੀ। ਮੈਨੂੰ ਕੋਈ ਖਬਰ ਨਹੀਂ ਆਈ। 2000 ਮੇਰੇ ਖਿਆਲ ਨਾਲ 21 ਜਾਂ 22 ਦੇ ਐਂਡ ਤੇ ਜਾ ਕੇ ਮੈਨੂੰ ਇੱਕ ਲੈਟਰ ਆਇਆ ਜਿਸ 'ਚ ਲਿਖਿਆ ਪਿੱਛੇ ਕਿ ਕਮਿਸ਼ਨਰ ਗੁਜਰਾਂਵਾਲਾ ਸਾਹਿਬ ਕਹਿ ਰਹੇ ਨੇ ਕਿ ਨਾਬੈਲੀ ਜਿਨ੍ਹਾਂ ਲੋਕਾਂ ਦੇ ਪਲਾਟ ਨੇ ਉਹ ਆਪਣੇ ਪਲਾਟ ਉੱਤੇ ਸ਼ੁਰੂ ਕਰਨ, ਨਹੀਂ ਤਾਂ ਉਹਨਾਂ ਦੇ ਟੈਂਡ ਨਹੀਂ ਤਾਂ ਉਹਨਾਂ ਦੇ ਪਲਾਟ ਕੈਂਸਲ ਕਰਤੇ ਜਾਣਗੇ। ਅੱਛਾ ਜੀ। ਮੈਂ ਉੱਥੇ ਟੈਂਡੀ ਜ਼ੋਨ ਪਹੁੰਚਿਆ, ਮੈਂ ਜਾ ਕੇ ਮੈਂ ਕਿਹਾ ਜੀ ਹੁਣ ਠੀਕ ਹੈ, ਕਿਉਂਕਿ ਉਹ ਤੋਂ ਪਹਿਲੇ ਜਿੰਨੇ ਵੀ ਦੋਸਤ ਹੈਗੇ ਨੇ
ਉਹ ਉਹਨਾਂ ਦੀਆਂ ਰਾਉਂਡ ਅਬਾਊਟ 70 ਦਰਖਾਸਤਾਂ ਕੋਈ ਜਮ੍ਹਾਂ ਸਨ। ਉਹ ਜਿਹੜਾ ਵੀ ਜਾਂਦਾ ਸੀ ਉਹਨੂੰ ਕਹਿੰਦੇ ਹਾਂ ਜ਼ਮੀਨ ਖਤਮ ਹੋ ਗਈ। ਉਹ ਜ਼ਮੀਨ ਕਿਸ ਤਰ੍ਹਾਂ ਖਤਮ ਹੋਈ ਉਹ ਮੈਂ ਤੁਹਾਨੂੰ ਬਾਅਦ 'ਚ ਦੱਸਦਾ ਜੀ। ਇੱਥੇ ਵੈਸੇ ਇਬਤਦਾਈ ਤੌਰ ਦੇ ਉੱਤੇ ਕਿੰਨੇ ਲੋਕਾਂ ਨੇ 625 ਜਾਂ 620 ਲੋਕਾਂ ਨੇ ਪਲਾਟ ਲਏ ਸਨ? ਨਹੀਂ ਸਰ, ਜਦੋਂ ਇਹਨਾਂ ਨੇ ਇਹਦਾ ਲਾਹੇਅਮਲ ਬਣਾਇਆ ਉਦੋਂ ਇਹਨਾਂ ਨੇ ਇਹਨਾਂ ਦੀ ਰਿਪੋਰਟ ਦੇ ਮੁਤਾਬਕ 250 ਟੈਂਡੀ ਸੀ ਸਿਆਲਕੋਟ 'ਚ। ਅੱਛਾ ਜੀ, ਠੀਕ ਹੈ। ਲੇਕਿਨ ਜਦੋਂ ਇਹਨਾਂ ਪਹਿਲਾਂ ਹੀ ਬੰਡਰਬਾਂਦ ਕੀਤੀ ਉਹਦੇ 'ਚ ਨਾ 496 ਲੋਕਾਂ ਨੂੰ ਪਲਾਟ ਦੇ ਦਿੱਤੇ। ਅਗਰ 250 ਟੈਂਡੀ ਸੀ ਤੇ 496 ਲੋਕ ਕਿਹੜੇ ਸਨ ਜਿਹਨਾਂ ਨੂੰ ਪਲਾਟ ਦੇ ਦਿੱਤੇ ਗਏ? ਡਿਵੈਲਪਮੈਂਟ ਫੰਡ ਦੀ ਲਿਸਟ ਦੇ ਮੁਤਾਬਕ ਜਿਹੜਾ ਨਾ 496 ਅਫਰਾਦ ਨੂੰ ਪਲਾਟ ਦੇ ਦਿੱਤੇ ਗਏ। ਉੱਥੇ ਹੀ ਉਹਨਾਂ ਨੂੰ ਵੀ ਦੇ ਦਿੱਤੇ ਗਏ ਜਿਨ੍ਹਾਂ ਦੀਆਂ ਟੈਂਡਰੀਆਂ ਹੈ ਹੀ ਨਹੀਂ ਸਨ। ਦੇ ਹੀ ਉਹਨਾਂ ਤੇ ਗਏ ਕਿਉਂਕਿ ਹੁਣ ਜਿਹੜੀ ਰਿਪੋਰਟ ਆਈ ਹੈ ਡੀਸੀ ਸਾਹਿਬ ਦੀ ਉਹਦੇ ਲਿਖਿਆ ਕਿ 141 ਟੈਂਡੀਜ਼ ਨੂੰ ਪਲਾਟ ਦਿੱਤੇ ਗਏ, ਬਕਾਇਆ ਟੋਟਲੀ ਫੇਕ ਨੇ। ਅੱਛਾ, ਜਿਹੜੀ ਡੀਸੀ ਸਾਹਿਬ ਦੀ ਰਿਪੋਰਟ ਆਈ ਹੈ ਜਿਹੜੀ ਬੜੀ ਦੌੜ ਭੱਜ ਕਰਕੇ ਦੌੜ ਕੇ ਤੇ ਨਾਬੇ ਦੀ ਕਢਵਾਈ ਉਹਦੇ ਨਾਬੇ ਲਈ ਮਹਿਕਮਾ ਮਾਹੌਲੀਆ ਦੇ ਡੀਓ ਨੇ, ਇੰਡਸਟਰੀ ਡੀਓ ਸਿਆਲਕੋਟ, ਉਹਦੇ ਬਾਅਦ ਏਸੀ ਸੰਭੜਿਆਲ, ऐसा काफ़ी डिपार्टमेंट ने 4-5 डिपार्टमेंट ने जिन्होंने रिपोर्ट हो जिन्हों DC साहब का थोड़ा प्रेशर पा के रिपोर्ट कढ़वाई है, वरना DC साहब पिछले 2-3 महीने से रिपोर्ट ही नहीं दे रहे। ऐसा ही तो डैब की रिपोर्ट है वो 8 महीने तक इन्होंने लोगों डकी रखी। उन्होंने दरखास्त दे के तरले लैके डायरैक्टर की विजिट करवाया, असिस्टेंट डायरैक्टर शायद यासन, वो रिपोर्ट 8 महीने तक इन्होंने डकी रखी। 8 महीने बाद वो भी लिखा है कि जनाब यह लोग जो असल हकदार है तुसां फेक लोगों को प्लाट दिते हुए ने। यानी ਤੁਹਾਡੇ ਬਕੌਲ ਕਿ ਹੁਣ ਤੱਕ ਜਿਹੜੀ ਉਹ ਡੀਸੀ ਦੀ ਰਿਪੋਰਟ ਹੈ ਉਹਦੇ ਚ ਸਿਰਫ 141 ਮੇਰੇ ਮੁਤਾਬਕ ਨਹੀਂ, ਉਹਦੇ ਰਿਪੋਰਟ ਦੇ ਮੁਤਾਬਕ 141 ਲੋਕ ਜਿਹੜੇ ਨਾ ਡੀਸੀ ਦੇ ਸਿਰਫ 141 ਟੈਂਡਰੀ ਮਾਲਕਾਂ ਨੂੰ ਪਲਾਟ ਦਿੱਤੇ ਨੇ, ਬਾਕੀ ਸਭ ਗੈਰ ਮੁਤਲਕਾ ਅਫਰਾਦ। ਪਲਾਟ ਵੀ ਉਹਨਾਂ ਨੂੰ ਦਿੱਤੇ ਨੇ ਕਿ ਜਿਹਦੀ ਇੱਕ ਕਨਾਲ ਦੀ ਟੈਂਡੀ ਨਹੀਂ ਉਹਨੂੰ 24 ਕਨਾਲ ਦੇ ਪਲਾਟ ਦੇ ਦਿੱਤੇ ਗਏ ਨੇ। ਅੱਛਾ, ਸਿਆਲਕੋਟ 4 ਕਨਾਲ ਤੋਂ ਵੱਡੀ ਟੈਂਡੀ ਕੋਈ ਨਹੀਂ ਹੈ। मैक्सीमम 1-2 टैंडी है जी 4 कनाल तो वड्डी है। 4 कनाल दी मुश्किल ना 8-10 टैंडियां होनियां ने। 396 एकड़ जमीन 396 एकड़ जमीन ਜਿਹੜੀ ਇਹਨਾਂ ਨੇ ਕਬਜ਼ਾ ਕਰ ਲਿਆ ਸਿਆਲਕੋਟ ਚੈਂਬਰ ਆਫ ਕਾਮਰਸ ਤੇ ਟੈਂਡੀ ਜ਼ੋਨ ਦੇ ਡਾਇਰੈਕਟਰਸ ਨੇ। ਅੱਛਾ, ਐਕਸਪੋਰਟ ਕਿਸਾਂ ਵਜੇ ਉੱਥੇ ਜਦੋਂ ਉਹਨਾਂ ਨੂੰ ਪੁੱਛਿਆ ਜਾਏ ਕਿ ਨਾ 14 ਸਾਲ ਹੋ ਗਏ ਨੇ ਟੈਂਡੀ ਜ਼ੋਨ ਬੰਦ ਨਹੀਂ ਰਿਹਾ, ਕਿਉਂ ਨਹੀਂ ਬੰਦ ਰਿਹਾ? ਅਸੀਂ ਇੱਥੇ ਆਉਣਾ ਚਾਹੁੰਦੇ ਹਾਂ, ਅਸੀਂ ਵਰਕ ਕਰਨਾ ਚਾਹੁੰਦੇ ਹਾਂ, ਅਸੀਂ LWG ਦਾ ਹਿੱਸਾ ਬਣਨਾ ਚਾਹੁੰਦੇ ਹਾਂ। $3 अरब ਦੀ ਐਕਸਪੋਰਟ ਹੈ ਸਾਡੀ ਟੋਟਲ 21-22 ਜਦਕਿ ਇੰਡੀਆ ਦੀ ਐਕਸਪੋਰਟ ਸਾਡੇ ਨਾਲ ਥੱਲੇ ਸੀ ਜਿਹੜੀ ਹੁਣ $6 ਬਿਲੀਅਨ ਦੀ ਐਕਸਪੋਰਟ ਹੋ ਗਈ ਹੈ। ਬੰਗਲਾदेश ਕਹਿੰਦਾ ਮੈਂ 2030 ਤੱਕ ਦੁਨੀਆ ਦਾ 30% ਕਵਰ ਕਰਾਂਗਾ ਅਗਰ ਸਾਨੂੰ ਪ੍ਰਾਪਤ ਫੈਸਿਲਿਟੀ ਦਿੱਤੀਆਂ ਜਾਣ ਤੇ ਇਹ ਟੈਕਸਟਾਈਲ ਦਾ ਰੋਣਾ ਲਾਉਂਦੇ ਰੋਜ਼ ਦਿਹਾੜੀ ਕਿ ਫੈਸਲਾਬਾਦ ਅਸੀਂ ਉਹਨਾਂ ਨੂੰ ਬਿਹਤਰ ਕਰਕੇ ਦੇ ਸਕਦੇ ਹਾਂ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਬਦਲਾ ਲੈ ਸਕਦੇ ਹਾਂ। ਲੇਕਿਨ ਉਹ 396 ਏਕੜ ਜਿਹੜੀ ਤੁਸੀਂ ਜਗ੍ਹਾ ਦੱਸ ਰਹੇ ਹੋ ਉਹਦੇ ਵਿੱਚ ਸਿਰਫ 141 ਟੈਂਡਰੀਆਂ ਵਾਲਿਆਂ ਨੂੰ ਦਿੱਤੀ ਤੇ ਬਾਕੀ ਸਾਰੀ ਜਿਹੜੀ ਉਹ ਜਗ੍ਹਾ ਹੈ ਉਹਦੇ ਜਿੰਨੇ ਵੀ ਪਲਾਟ ਨੇ 20 ਕਨਾਲ ਦਾ ਜਾਂ 50 ਕਨਾਲ ਦਾ ਉਹ ਸਾਰੇ ਪਲਾਟ ਜਿਹੜੇ ਨੇ ਉਹ ਗੈਰ ਮੁਤਲਕਾ ਅਫਰਾਦ ਜਿਹੜੇ ਕਿ ਤੁਹਾਡੇ ਮੁਤਾਬਕ ਚੈਂਬਰ ਆਫ ਕਾਮਰਸ ਦੇ ਨੇ ਉਹਨਾਂ ਨੂੰ ਲਾਟ ਹੋ ਗਏ। ਬਿਲਕੁਲ ਜੀ, ਉਹਨਾਂ ਜੇ ਲਾਟ ਲੈਣੇ ਕਿਉਂਕਿ 2009 ਤੋਂ ਲੈ ਕੇ ਅੱਜ ਤੱਕ ਹੁਣ ਇਹ ਕਹਿੰਦੇ ਨੇ ਕਿ 596 ਪਲਾਟ ਸੇਲ ਹੋ ਚੁੱਕੇ ਨੇ। ਕਿੱਲੇ ਲੈ ਰਹੇ 496, ਕਿੱਲੇ ਲੈ ਰਹੇ 596, ਕਿੱਲੇ ਲੈ ਰਹੇ 602 ਪਲਾਟ। ਮੈਂ ਕਹਿੰਦਾ ਸਾਰੇ ਪਲਾਟ ਸੇਲ ਹੋ ਗਏ ਨੇ, ਇਹਦਾ ਇਲੈਕਸ਼ਨ ਕਰਾਓ। ਹੁਣ ਫਿਰ ਉਹਨਾਂ ਡਮੀ ਬੰਦੇ ਬਿਠਾਤੇ ਨੇ ਉੱਤੇ CEO ਚੇਅਰਮੈਨ। ਅੱਛਾ, ਚੇਅਰਮੈਨ ਉਸ ਬੰਦੇ ਨੂੰ ਬਿਠਾਇਆ ਕਿ ਜਿੰਨੇ 4 ਸਾਲ ਪਹਿਲੇ 4 ਮਹੀਨੇ ਪਹਿਲੇ ਉਹਦਾ 4 ਕਨਾਲ ਦਾ ਪਲਾਟ ਸੀ, ਟ੍ਰੇਡਿੰਗ ਕੰਪਨੀ ਉਹਦੀ, ਉਹਨੇ ਆਪਣਾ ਪਲਾਟ ਵੇਚ ਛੜਿਆ, ਉਹਨੂੰ ਚੇਅਰਮੈਨ ਲਾਤਾ ਗਿਆ। ਯਾਨੀ ਸਿਆਲਕੋਟ ਟੈਂਡਰੀ ਐਸੋਸੀਏਸ਼ਨ ਜਿਹੜੀ ਹੈ ਤੁਹਾਡੀ ਇਹਦਾ ਚੇਅਰਮੈਨ ਨਹੀਂ, ਗਰੰਟੀ ਲਿਮਟਿਡ। ਅੱਛਾ, ਟੈਂਡਰੀ ਜ਼ੋਨ ਜਿਹੜੀ ਗਰੰਟੀ ਲਿਮਟਿਡ ਹੈ ਉਹਦੇ ਚ ਜਨਾਬ ਅਲੀ ਉਹਨੂੰ ਚੇਅਰਮੈਨ ਲਾਤਾ ਗਿਆ। ਉਹਦਾ 4 ਕਨਾਲ ਦਾ ਪਲਾਟ ਸੀ ਆਪਣਾ ਤੇ ਉਹਨੇ ਉਹ ਵੀ ਵੇਚ ਦਿੱਤਾ। ਉਹ ਵੀ ਉਹਨੇ ਵੇਚ ਛੜਿਆ। ਜਿਹੜਾ ਨਾ 50,000 ਤੋਂ ਮਰਲਾ ਜਗ੍ਹਾ ਲਈ ਹੋਈ ਨਾ 20,000 ਤੋਂ 25,000 ਰੁਪਏ ਮਰਲਾ ਜਗ੍ਹਾ ਜਿਹੜੀ ਲਈ ਹੋਈ ਹੈ ਇਹ ਹੁਣ 2.5-3 ਲੱਖ ਰੁਪਏ ਮੈਂ ਸੇਲ ਕਰਦੇ ਨੇ। ਜਦਕਿ ਇਹਨਾਂ ਨੇ ਮੈਮੋਰੈਂਡਮ ਚ ਲਿਖਿਆ ਸ਼ੈਕ ਨੰਬਰ 20 ਤੇ 21 ਕਿ ਨੋ ਸੇਲ ਨੋ ਪਰਚੇਜ਼, ਉੱਥੇ ਕਿਸੇ ਕਿਸਮ ਦੀ ਸੇਲ ਪਰਚੇਜ਼ ਨਹੀਂ ਕਰ ਸਕਦੇ। ਮੇਰਾ ਪਲਾਟ ਮੈਨੂੰ ਕਹਿ ਦਿਆ 4 ਕਨਾਲ ਦਾ ਪਲਾਟ ਹੈ, ਮੈਂ 2 ਕਨਾਲ ਸੇਲ ਕਰ ਸਕਦਾ। ਕਿ ਨਹੀਂ ਜੀ ਇਹ ਟੈਂਡੀ ਜ਼ੋਨ ਨੂੰ ਵਾਪਸ ਦੇਣਾ। ਮੈਂ ਉਹ ਟੈਂਡੀ ਜ਼ੋਨ ਨੂੰ ਵਾਪਸ ਦਿੱਤਾ, ਮੈਂ 2 ਕਨਾਲ ਦਾ ਰੱਖ ਲਿਆ। ਬਾਅਦ ਜਦੋਂ ਮੈਂ ਗਿਆ ਇਹਨਾਂ ਕਿ ਜੀ ਤੁਹਾਡਾ ਉਹ ਵੀ ਕੈਂਸਲ ਕਰਤਾ ਗਿਆ। ਮੈਂ ਕਿਹਾ ਯਾਰ ਮੈਂ ਐਕਸਪੋਰਟਰ ਹਾਂ, ਪਿਛਲੇ 25 ਸਾਲ ਤੋਂ ਮੈਂ ਜ਼ਦਮ ਬਾਦਲਾ ਕਮਾ ਕੇ ਦੇ ਦਿਆਂ, ਤੁਸੀਂ ਡਿਵੈਲਪਮੈਂਟ ਬਣ ਦੀ ਦਿਆ, ਤੁਸੀਂ ਚੈੱਕ ਦਿਓ। ਮੈਂ ਚੈੱਕ ਦਿੱਤਾ, ਬਾਅਦ ਵੀ ਕਹਿੰਦੇ ਨਹੀਂ ਜਨਾਬ ਤੁਸੀਂ 40 ਲੱਖ ਰੁਪਇਆ ਰਿਸ਼ਵਤ ਦਿਓ ਫਿਰ ਤੁਹਾਨੂੰ ਪਲਾਟ ਦੇਵਾਂਗੇ, ਅਦਰਵਾਇਜ਼ ਤੁਹਾਨੂੰ ਪਲਾਟ ਨਹੀਂ ਦਿੱਤਾ ਜਾਏਗਾ। ਜਦੋਂ ਇਹ ਕਿਹਾ ਗਿਆ ਮੈਂ ਬਾਹਰ ਨਿਕਲਿਆ, ਦੋਸਤਾਂ ਨੂੰ ਆ ਕੇ ਮਿਲਿਆ ਕਿਉਂਕਿ ਟੈਂਡੀਆਂ ਦਾ ਰਾਤ ਸਾਡੇ ਟੈਂਡੀਆਂ ਦੇ ਦੋਸਤ ਨੇ। ਮੈਂ ਮਿਲਿਆ, ਮੈਂ ਜਿਹਦੇ ਕੋਲ ਗਿਆ ਉਹਨੇ ਕਿਹਾ ਜਨਾਬੇ ਵਾਲੀ ਉਹ ਇੰਝ ਹੀ ਕਰਦੇ ਨੇ ਕਿ ਜਿਹੜਾ ਜਾਂਦਾ ਉਹਨਾਂ ਦੀ ਪਲਾਟ ਹੈ ਨਹੀਂ ਜਿਹੜਾ ਕਿ 3 ਲੱਖ ਰੁਪਏ ਮਤਲਬ ਦਿੰਦੇ ਉਹਨੂੰ ਪਲਾਟ ਦੇ ਦਿੰਦੇ ਨੇ।
उन्होंने सारा कब्जा किया है। और जो 141 अफराद ने उन्होंने भी बायोडाटा चेक करो कि उन्होंने भी एक कनाल की फैक्ट्री नहीं, उन्होंने भी 20-22 24 कनाल लाट कर दी गई है। कोई मैकेनिज्म नहीं बनाया गया कि वो एक्सपोर्ट कितनी है, वो इनकम टैक्स टर्म कितनी है, वो कितना टैक्स मुल्क को दे रहा है, उन्होंने इन्नी जमीन दे रहे हो, कोई नहीं। अगर कोई हाकी बाल वाला है, हार्ड बाल मैक्सीमम उन्होंने एक कनाल जगह दे रहे हो, सारा साल लगा है तो चमड़ा नहीं मुकदा, उन्होंने 20 कनाल जगह देती गई है फास्ट सेल। नहीं तो ये सारी जिहड़ी मैल प्रैक्टिस है, इस सारी बदउनवानी दे विच तुसी मेन किनू मोर दे इल्जाम ठहरांदे हो? जिहड़ा डायरैक्टर इंडस्ट्रीज है वो सियालकोट चैंबर ऑफ कामर्स। अच्छा अच्छा, सियालकोट चैंबर ऑफ कामर्स जो है ना, वो टोटल यदि चाबी है। टोटल टैंडी जोन च जिन्ने डायरैक्टर चेयरमैन बैठे ने उन्होंने किए हुए हैं। मैं अर्ज की है कि 3 साल च एयरपोर्ट ना क्रिटिकल तो कोई चीज़ नहीं है, वो 3 साल च बन जाता है, 14 साल च नहीं बनता। ਇਹਦਾ बनना की है क्यों? 2012-13 ਚ जनाब अली 40,86,000 रुपये का गेट बनया उत्थे। जरा मैं अज 10 लाख दिओ, मैं उहदा अच्छा बना देना। 2 टुटियां सड़कां, 2 थोड़ा जिहा सेवेज का निज़ाम, टुटी हुई बाउंडरी, अरबां रुपया के फंड, $33 लाख यूनाइटो को लैके खड़ता गया, जिन्हों के पाक रुपये ट्रांसफर कर लिया गया। वो हूँ दोबारा की इंपोर्ट लिए LC खोली गई, उदों 100 मैं 20-25 रुपये का $30 रुपये का डॉलर उन्होंने ट्रांसफर करवाया। वो इन्होंने अपन मौजा लिया, अज वो इंपोर्ट करना पाया 260-70 रुपये का डॉलर ट्रीटमेंट प्लान। वो राउंड अबाउट 110-15 रुपये का फी डॉलर गौरमेंट ऑफ पाकिस्तान या जो स्टेट होल्डर ने उन्होंने टीका लगा। डायरैक्टर्स की मेहरबानी नहीं तो गुजारिश सुनो ना, जिन्हों ने विच तुसां प्लाट ले, कोई सुनिया 1 अरब रुपया तो तुहाडे कोलों ले लिया ना, 2 अरब 29 करोड़ रुपया उन्होंने रिपोर्ट के मुताबिक जो स्टेट होल्डर ने उन्होंने ले लिया गया। 2 अरब 29 करोड़ तुसां EDF फंड 1 अरब 17 करोड़ रुपया। हाँ ठीक है। इस तो अलावा गवर्नमेंट ऑफ पंजाब को 29 करोड़ रुपया EPD को लिया गया, एनुअल प्रोटेक्शन को 500 मिलियन रुपया गवर्नमेंट पंजाब को ले लिया गया। अच्छा, वो इन्ने पैसे नाल ते 4 ड्राईपोर्ट बन जाते हैं सर, तो कहते फंड कोई नहीं, कहते असीं तनख्वाह भी नहीं लेंदे, तो फिर पैसा जाता कितने वे? इन्ना पैसा मैं जो मैं 3 साल तो नवा ट्रेंड बना देना, बल्कि बचा के लोगों नाल पैसा देंगे, लो यार लो। गल तो बड़ी गोचरी है तुहाडी कि वेखो जी $33 लाख इन्होंने वो लिया कि वो किहड़े इदारे ने दिता जी? यूनाइटो तो जेफ अच्छा इंटरनेशनल इदारा है, डोनेट दी गई, डोनेट आया, डोनेशन आया $33 लाख डॉलर ਤੇ 500 ਮਿਲੀਅਨ ਗਵਰਨਮੈਂਟ ਆਫ ਪੰਜਾਬ ਨੇ ਦਿੱਤਾ ਜੀ। ਉਸ ਤੋਂ ਇਲਾਵਾ 2 ਅਰਬ ਤੇ 29 ਕਰੋੜ ਰੁਪਇਆ ਇਹਨੇ ਤੁਹਾਡੇ ਲੋਕਾਂ ਕੋਲੋਂ ਇਹਨਾਂ ਇਕੱਠਾ ਕੀਤਾ ਜੀ। ਔਰ ਇਸ ਤੋਂ ਇਲਾਵਾ ਵੀ ਤੁਸੀਂ 1 ਅਰਬ 17 ਕਰੋੜ ਰੁਪਇਆ EDF ਫੰਡ ਜਿਹੜਾ ਮੈਂ ਦੇ ਦਿਆਂ ਐਕਸਪੋਰਟਰ ਦੇ ਦਿਆਂ। ਹਾਂ तो मैं पूछना तो कहना नहीं जी, उन्होंने कोई डॉक्यूमेंट पूछा ना, कोई यार कोई डॉक्यूमेंट दो, दिस इज कॉन्फिडेंशियल, जैसे कि ये ISI की वैली ब्रांच है कोई। नहीं तो ਜਿਹੜਾ ਬੰਦਾ ਟੈਕਸ ਦਿੰਦਾ ਹੈ ਉਹ ਆਪਣੇ ਟੈਕਸ ਦੀ ਤਫਸੀਲਾਤ ਜਾ ਕੇ ਪੁੱਛ ਸਕਦਾ ਹੈ। ਹੁਣ ਮੈਂ ਪੁੱਛਿਆ ਜਿਨ੍ਹਾਂ ਲੋਕਾਂ ਨੂੰ ਪਲਾਟ ਦਿੱਤੇ ਜੇ, ਇਹਦਾ ਸੋਲ ਟੈਕਸ ਰਿਪੋਰਟ ਦਿੰਦੇ ਹੋ ਸਾਨੂੰ। ਉੱਥੇ 2 ਫੁੱਟ ਦੇ ਉੱਤੇ 2 ਫੁੱਟ ਉਹਦੀ ਬੁਨਿਆਦ ਖੁਦੀ ਹੈ ਨਾ, ਤਾਂ ਪਾਣੀ ਨਿਕਲ ਆਉਂਦਾ ਹੈ। ਰਾਉਂਡ ਅਬਾਊਟ 200 ਗਜ਼ ਤੇ ਨਹਿਰ ਹੈ। ਅਸੀਂ ਇੱਕ ਡਰਮ ਦੇ ਵਿੱਚ ਚਮੜਾ ਤਿਆਰ ਕਰਦੇ ਆ, ਕਮ ਅਜ਼ ਕਮ 1000 ਗੈਲਨ ਪਾਣੀ ਹੁੰਦਾ ਉਹਦੇ 'ਚ, ਕਮ ਅਜ਼ ਕਮ 1000 ਤੋਂ 2000 ਗੈਲਨ ਪਾਣੀ ਹੁੰਦਾ। ਥੱਲੇ 2 ਫੁੱਟ ਤੇ ਪਾਣੀ ਆ ਜਾਂਦਾ, ਕਿੰਨੀ ਅੱਛੀ ਕੰਕਰੀਟ ਕਰਾਂਗੇ ਅਸੀਂ ਉਹਨੂੰ ਕਿਸ ਸਿਵਲ ਇੰਜੀਨੀਅਰ ਨੇ ਪਾਸ ਕੀਤਾ ਹੈ, ਕਿਸ ਗਵਰਨਮੈਂਟ ਦੇ ਅਦਾਰੇ ਨੇ ਉਹਨੂੰ ਪਾਸ ਕੀਤਾ ਹੈ, ਕਿਸ ਤਰ੍ਹਾਂ ਕੀਤਾ ਗਿਆ ਸਮਝ ਨਹੀਂ ਆਉਂਦਾ ਕਿ ਉਹ ਮੈਕਸਿਮਮ ਬਿਲਡਿੰਗ ਜਿਹੜੀ ਉਹ ਇੰਨੀ ਸੇਮ ਵਾਲੀ ਜ਼ਮੀਨ ਹੈ, ਇੰਨੀ ਸੇਮ ਵਾਲੀ 5 ਸਾਲ ਨਹੀਂ ਕੱਢਣੀ, ਮੁਸ਼ਕਲ ਨਾਲ 5-10 ਸਾਲ ਕੱਢ ਜਾਏਗੀ। ਕੱਲ ਨੂੰ ਸਾਡੀਆਂ ਲੇਬਰਾਂ ਦੀ ਉੱਥੇ ਡੈਥ ਹੋ ਜਾਂਦੀ ਹੈ, ਸਾਡੀ ਡੈਥ ਹੋ ਜਾਂਦੀ ਹੈ, ਉਹ ਡਰਮ ਵਗੈਰਾ ਜਿਹੜੇ ਨੇ ਜ਼ਮੀਨ ਬੋਸ ਹੋ ਜਾਂਦੇ ਨੇ, ਕੌਣ ਜ਼ਿੰਮੇਦਾਰ ਹੈ? ਯਾਨੀ ਇਹ ਜਿਹੜੀ ਜਗ੍ਹਾ ਮੁਖਤਸ ਕੀਤੀ ਹੈ ਉਹਨਾਂ ਤੁਹਾਡੇ ਵਾਸਤੇ ਟੈਂਡੀ ਜ਼ੋਨ ਦੇ ਵਾਸਤੇ, ਉਹ ਜਗ੍ਹਾ ਵੀ ਤੁਸੀਂ ਸਮਝਦੇ ਹੋ ਕਿ ਨਹੀਂ ਸਹੀ? ਨਹੀਂ ਸਰ, ਉਹ ਕਾਬਲੇ ਇਤਮਾਦ ਜਗ੍ਹਾ ਨਹੀਂ ਹੈਗੀ। ਇਹਨਾਂ ਕਿਸ ਤਰ੍ਹਾਂ ਕੀਤੀ, ਕਿਹੜੇ ਦਾਅਵੇ ਕੋ ਪਾਇਆ ਉਹਨੂੰ, ਉਹਦਾ NOC ਲੈ ਲਿਆ ਗਿਆ, ਕਿਸ ਤਰ੍ਹਾਂ ਲੈ ਲਿਆ ਗਿਆ, ਉਹ ਹੀ ਸਮਝ ਨਹੀਂ ਆਉਂਦੀ ਹੈ। ਜਿਹੜਾ ਕੁਐਸਚਨ ਕਰਨਾ ਕਹਿੰਦੇ ਨੇ ਦਿਸ ਇਜ਼ ਕੌਨਫੀਡੈਂਸ਼ੀਅਲ, ਇਹ ਬੋਰਡ ਦਾ ਫੈਸਲਾ ਹੈ। ਯਾਦ ਬੋਰਡ ਨਾ ਹੋ ਗਿਆ ਤੁਹਾਡੇ ਬੇਦੀ ਹੌਸਕਿਲ ਨਹੀਂ ਹੋ ਗਈ। ਹਾਂ ਅੱਛਾ, ਇਹ ਦੱਸੋ ਕਿ ਇਹ ਜਦੋਂ ਦੇ ਇਹ ਮਤਲਬ ਟੈਂਡਰੀ ਜ਼ੋਨ ਜਿਹੜਾ ਇਹ ਬਣਨ ਲੱਗਾ ਜਾਂ ਜੋ ਜਗ੍ਹਾ ਲਈ, ਇਹ 2009 ਦੀ ਗੱਲ ਹੈ ਜੀ? 2005 ਦਾ ਮਨਸੂਬਾ ਸੀ, 2009 ਚ ਜਨਾਬ ਇਹ ਪ੍ਰੋਜੈਕਟ ਸ਼ੁਰੂ ਹੋ ਗਿਆ ਸੀ।
ਅੱਛਾ ਤੇ 14 ਸਾਲ ਹੋ ਗਏ ਨੇ, ਅੱਜ ਵੀ ਉੱਥੇ ਟੁੱਟਾ ਜਾ ਗੇਟ, 2 ਟੁੱਟੀਆਂ ਸੜਕਾਂ ਤੇ ਇੱਕ ਬਾਉਂਡਰੀ ਵਾਲ ਹੈ, ਉਹਦੀ ਟ੍ਰੀਟਮੈਂਟ ਪਲਾਂਟ ਮੰਗਵਾ ਲਿਆ, ਟ੍ਰੀਟਮੈਂਟ ਪਲਾਂਟ ਮੰਗਵਾ ਲੈਣਾ। 1.5 ਸਾਲ ਪਹਿਲੇ ਇਹਨਾਂ ਦੀ ਐਪੀਸੀਸੀ 'ਚ ਸਾਡੇ ਨਾਲ ਮੀਟਿੰਗ ਹੋਈ ਜੀ ਪ੍ਰੋਜੈਕਟ ਡਾਇਰੈਕਟਰ ਮਿਸਟਰ ਆਤਫ ਸਾਹਿਬ ਨੂੰ। ਮੈਂ ਕਿਹਾ ਲੋਕਾਂ ਦੇ ਪਲਾਟ ਕੈਂਸਲ ਕਰੋ ਅੱਜ, ਸਾਨੂੰ ਪਲਾਟ ਦਿਓ, ਅਸੀਂ 2 ਸਾਲ 'ਚ ਆਪਣੀਆਂ ਟੈਂਡੀਆਂ ਬਣਾਉਂਦੇ ਹਾਂ। ਕਿਉਂ ਤੁਸੀਂ ਕਹਿ ਰਹੇ ਹੋ ਦਸੰਬਰ 2023 'ਚ ਪਲਾਂਟ ਚੱਲ ਜਾਣਾ ਹੈ, ਤੇ ਜੋ ਪਲਾਂਟ ਚੱਲ ਜਾਏਗਾ ਤੁਸੀਂ ਉਦੋਂ ਲੋਕਾਂ ਦੀਆਂ ਟੈਂਡੀਆਂ ਬੰਦ ਕਰੋਗੇ, ਉਦੋਂ ਲੋਕਾਂ ਦੀਆਂ ਟੈਂਡੀਆਂ ਸ਼ੁਰੂ ਕਰਾਓਗੇ। ਇਹਦਾ ਮਤਲਬ 2 ਸਾਲ ਬਾਅਦ ਟ੍ਰੀਟਮੈਂਟ ਪਲਾਂਟ ਜਾਪੇਗਾ, ਬੰਦ ਹੋ ਜਾਏਗਾ, ਫਿਰ ਤੁਸੀਂ ਕਟੋਰਾ ਲਾ ਕੇ ਫਿਰ ਟੁਰ ਪੋਗੇ ਨਾ ਫੰਡ ਦਿਓ, ਹੁਣ ਟ੍ਰੀਟਮੈਂਟ ਪਲਾਂਟ ਖਰਾਬ ਹੋ ਗਿਆ। ਜਦ ਕਿ ਅੱਜ ਦਿਓ ਲੋਕਾਂ ਨੂੰ ਨੋਟਿਸ, ਅੱਜ ਸ਼ੁਰੂ ਕਰੋ ਇਹ ਕੰਮ। ਮੁਗਲ ਸਾਹਿਬ ਇਹ ਦੱਸੋ ਕਿ 14 ਸਾਲ ਹੋ ਗਏ ਨੇ ਇਸ ਪ੍ਰੋਜੈਕਟ ਜਿਹੜਾ ਇਹਦੀ ਨੀਂਹ ਰੱਖੀ ਗਈ, 14 ਸਾਲਾਂ ਦੇ ਵਿੱਚ ਇਹਨਾਂ ਨੇ ਉੱਥੇ ਕੋਈ ਇਲੈਕਸ਼ਨ ਨਹੀਂ ਕਰਾਇਆ? ਨਹੀਂ ਸਰ। ਅੱਛਾ, ਇਹ ਜਿਹੜੇ ਉੱਥੇ ਕੋਈ ਆਫਿਸ ਬੇਅਰਰ ਨੇ ਜਾਂ ਡਾਇਰੈਕਟਰ ਸ਼ਰੈਕਟਰ ਇਹਨਾਂ ਬਣਾਏ ਨੇ, ਉਹ ਇਹਨਾਂ ਆਪਣੇ ਮਨਪਸੰਦ ਸਭ 22 ਸਾਲ ਤੋਂ ਹੀ ਆ ਰਹੇ ਨੇ। ਉਹ ਇੱਕ ਨੂੰ ਚੁੱਕਿਆ ਇਸ ਕਮੇਟੀ 'ਚ ਪਾ ਲਿਆ, ਦੂਸਰੇ ਨੂੰ ਚੁੱਕਿਆ ਉਸ ਕਮੇਟੀ 'ਚ ਪਾ ਲਿਆ, ਤੀਸਰੇ ਨੂੰ ਚੁੱਕਿਆ ਉਸ ਕਮੇਟੀ 'ਚ ਪਾ ਲਿਆ। ਔਰ ਇਹ ਕਰਤਾ ਦਰਤਾ ਸਾਰਾ ਸਿਆਲਕੋਟ ਚੈਂਬਰ ਆਫ ਕਾਮਰਸ, ਸਿਆਲਕੋਟ ਚੈਂਬਰ ਆਫ ਕਾਮਰਸ, ਸਿਆਲਕੋਟ ਨੂੰ ਇਹਨਾਂ ਲਾਸ ਪਹੁੰਚਾ ਦਿਆ, ਇਹਨਾਂ ਲਾਸ ਪਹੁੰਚਾ ਦਿਆ ਜਿੰਨਾ ਝੂਠ ਬੋਲੋ। ਇਹ ਕਿਹਾ ਜਾ ਰਿਹਾ ਜਨਾਬ 에어ਪੋਰਟ ਬਣਾ ਲਿਆ ਜਾਂਦਾ, ਡਰਾਈ ਪੋਰਟ ਬਣਾ ਲਿਆ ਜਾਂਦਾ, ਡਰਾਈ ਪੋਰਟ ਬਣਾ ਲਿਆ ਗਿਆ। ਅੱਜ ਤੱਕ ਸਰਕਾਰ 22 ਸਾਲਾਂ 'ਚ ਟ੍ਰੇਨ ਨਹੀਂ, ਕਾਰਗੋ ਟ੍ਰੇਨ ਨਹੀਂ ਆਈ, ਜਿਹੜਾ ਕਿ ਗਵਰਨਮੈਂਟ ਆਫ ਪਾਕਿਸਤਾਨ ਵਾਸਤੇ ਬਹੁਤ ਜ਼ਿਆਦਾ ਫਾਇਦਾ ਹੈ। ਰਾਉਂਡ ਅਬਾਊਟ ਉਹਦਾ ਉਹਦੇ ਨਾਲ ਐਕਸਪੋਰਟ ਇੰਨੀ ਵਧੇਗੀ ਕਿ ਮੇਰਾ 15 ਦਿਨ ਕੰਡੇ ਦਾ ਪੋਰਟ ਤੇ ਪੈ ਜਾਂਦਾ ਹੈ। ਮੈਂ ਇੱਥੋਂ ਇੱਕ ਟਰੱਕ ਡਰਾਈਵਰ ਨੂੰ ਦਿੰਦਾ, ਉਹ ਕੰਡੇ ਨੂੰ ਲੈ ਕੇ ਜਾਂਦਾ, ਰਸਤੇ 'ਚੋਂ 8-8 ਦਿਨ 10 ਦਿਨ ਤੱਕ ਛੱਡਦਾ, ਵੈਸਲ ਚਲਾ ਜਾਂਦਾ ਹੈ। ਅਗਲੇ 15 ਦਿਨ ਬਾਅਦ ਦੁਬਾਰਾ ਵੈਸਲ ਆਏਗਾ। ਗਵਰਨਮੈਂਟ ਆਫ ਪਾਕਿਸਤਾਨ ਦਾ ਜ਼ਲਮ ਬਾਦਲਾ 15 ਦਿਨ ਉਹ ਲੇਟ ਹੋ ਗਿਆ, ਮੇਰੇ ਤੇ ਜਿਹੜੇ ਪੈਸੇ ਲੇਟ ਹੋਏ। ਜਦ ਦੀ ਗੱਲ ਵੈਸਲ ਸੇਲ ਕਰੇਗਾ, BL ਦੀ ਕਾਪੀ ਮਿਲੇਗੀ ਤੇ ਕਸਟਮਰ ਪੇਮੈਂਟ ਕਰੇਗਾ ਮੈਨੂੰ। ਸਿਰਫ ਆਪਣੇ ਮਜ਼ੇ ਵਾਸਤੇ 4-4 ਲੱਖ ਰੁਪਇਆ ਜਨਾਬ ਲਿਆ ਜਾਂਦਾ ਇੱਥੋਂ ਸਿਆਲਕੋਟ ਟੂ ਕਰਾਚੀ ਦਾ ਕਾਰਗੋ ਦਾ। ਇਹਨਾਂ ਆਪਣੀ ਟਰਾਂਸਪੋਰਟ ਕੰਪਨੀ ਬਣਾਈ ਹੈ ਸਿਆਲਕੋਟ ਡਰਾਈਪੋਰਟ ਤੇ, ਬਿਜ਼ਨਸ ਕਰਦੇ ਨੇ ਉਹ ਵੀ। 100 ਫਰਾ ਦੇ ਸਿਆਲਕੋਟ ਨੇ ਬੇੜਾ ਗਏ ਕਥੜਾ ਜਿਹੜਾ ਕਹਿੰਦੇ ਹਾਂ ਕੋਈ ਕੀਤਾ, ਇਹਨਾਂ ਨੇ ਤਬਾਹੀ ਕਥੜੀ ਸਿਆਲਕੋਟ ਦੀ। ਸਿਆਲਕੋਟ ਦੇ ਜ਼ਲਮ ਬਾਦਲਾ ਇੰਨੇ ਵੱਧ ਸਕਦੇ ਨੇ ਅਗਰ ਕਿਸੇ ਪ੍ਰਾਪਰ ਬੰਦੇ ਦੇ ਹੱਥ ਹੋਣ ਤਾਂ ਤੁਸੀਂ ਤਸੱਵਰ ਨਹੀਂ ਕਰ ਸਕਦੇ। ਕਰਾਚੀ ਨੂੰ ਕ੍ਰਾਸ ਕਰ ਸਕਦੇ ਅਸੀਂ ਏਡੀ ਮਹਿੰਦੀ ਲੋਕ ਹਾਂ। ਲੇਕਿਨ ਦੇਖੋ ਤੁਸੀਂ ਬਦਕਿਸਮਤੀ ਕਿ ਸਿਆਲਕੋਟ ਚੈਂਬਰ ਆਫ ਕਾਮਰਸ ਜਿਹੜਾ ਕਿ ਸਿਆਲਕੋਟ ਦੇ ਸਨਅਤਕਾਰਾਂ, ਸਿਆਲਕੋਟ ਦੇ ਐਕਸਪੋਰਟਰਸ, ਸਿਆਲਕੋਟ ਦੇ ਬਿਜ਼ਨਸਮੈਨਾਂ ਦੇ ਮੁਫਾਦਾਤ ਦੇ ਤਹਫੁਜ਼ ਦਾ ਇੱਕ ਇਦਾਰਾ ਹੈ। ਔਰ ਮੁਗਲ ਸਾਹਿਬ ਇਹ ਫਰਮਾਉਂਦੇ ਨੇ ਕਿ ਸਾਰੇ ਸਿਆਲਕੋਟ ਦੇ ਟੈਨਰੀ ਜ਼ੋਨ ਦੇ ਬਿਲਖਸੂਸ ਜਿਸ ਕਦਰ ਅਹੁਦੇਦਾਰਾਨ ਨੇ ਜਾਂ ਮਾਲਿਕਾਨ ਨੇ ਟੈਨਰੀਜ਼ ਦੇ, ਉਹਨਾਂ ਨੂੰ ਤਬਾਹ ਕਰਨ ਦੇ ਵਿੱਚ ਮੇਨ ਹੱਥ ਹੀ ਸਿਆਲਕੋਟ ਚੈਂਬਰ ਆਫ ਕਾਮਰਸ ਦਾ। ਲੋ ਜੀ ਮੁਗਲ ਸਾਹਿਬ ਇਹ ਦੱਸੋ ਬਰਾਹੇ ਕਰਮ ਤੁਸੀਂ ਸਾਨੂੰ ਕਿ ਇਹ ਤੇ ਚਲੋ ਉਹਨਾਂ ਨੇ ਇਲੈਕਸ਼ਨ ਵੀ ਨਾ ਕਰਾਏ, ਸਾਰਾ ਕੁਝ ਹੋ ਗਿਆ, ਇਹਦਾ ਮਤਲਬ ਹੈ ਕਿ 14 ਸਾਲ ਲੰਘ ਗਏ ਨੇ ਤੇ ਸਾਰਾ ਜੋ ਤੁਹਾਡੀ ਗੱਲ ਸੁਣੀ ਹੈ ਸਮਝ ਇਹ ਲੱਗੀ ਹੈ ਕਿ ਸਾਰਾ ਤੇ ਕਸੂਰ ਚੈਂਬਰ ਆਫ ਕਾਮਰਸ ਦਾ ਜਾਂ ਡਾਇਰੈਕਟਰ ਇੰਡਸਟਰੀਜ਼ ਦਾ ਜਾਂ ਜ਼ਿਲ੍ਹੀ ਇੰਤਜ਼ਾਮੀਆਂ ਦਾ ਜਾਂ ਵਜ਼ਾਰਤ ਸਨਅਤ ਦਾ ਜਾਪਦਾ। ਤੇ ਤੁਹਾਡੀਆਂ ਇਹ ਫੈਕਟਰੀਆਂ ਕਿਉਂ ਸੀਲ ਕਰਨ ਡਏ ਨੇ? ਜਿਵੇਂ ਤੁਸੀਂ ਪੇ ਫਰਮਾਉਂਦੇ ਹੋ ਕਿ ਅੱਜ ਵੀ ਇਹਨਾਂ 28 ਸੀਲ ਕਰ ਦਿੱਤੀ। ਸਰ ਇਹਨਾਂ ਦੀ ਪ੍ਰੈਕਟਿਸ ਹੈ। ਇਹਨਾਂ 1964 ਚ ਸਮਾਲ ਇੰਡਸਟਰੀ ਸਿਆਲਕੋਟ ਮਨਜ਼ੂਰ ਕਰਵਾਇਆ ਸੀ। 55 ਸਾਲ ਲੱਗੇ ਉਹਨੂੰ ਕੰਪਲੀਟ ਕਰਦਿਆਂ। 350 ਪਲਾਟ ਸੀ। ਅੱਜ ਜਾ ਕੇ ਦੇਖੋ ਸਾਰੇ ਉੱਥੇ ਪਲਾਜ਼ੇ ਬਣੇ ਨੇ, ਸਾਰੇ ਵੇਚ ਕੇ ਖਾ ਕੇ ਗਏ ਨੇ। ਜਿਹੜੀਆਂ ਨਾ 100 ਰੁਪਈਆ ਜ਼ਮੀਨ ਲਈ ਸੀ ਉਹਨੂੰ ਅਰਬਾਂ ਰੁਪਈਆ ਵੇਚ ਕੇ ਕੋਈ ਨਵਾਂ ਇੰਡਸਟਰੀਅਲ ਜ਼ੋਨ ਮੰਗਵਾਉਣ ਦੇ ਨੇ। ਕਹਿੰਦੇ ਜੀ ਨਵਾਂ ਇੰਡਸਟਰੀਅਲ ਜ਼ੋਨ ਦਿਓ। ਮੈਂ ਪੁੱਛਣਾ ਪਹਿਲਾਂ ਕਿਉਂ ਬੰਦ ਹੋ ਰਿਹਾ? ਜਿਹੜਾ ਪਹਿਲਾਂ ਸਿਆਲਕੋਟ ਫੈਕਟਰੀ ਏਰੀਆ ਹੈ ਉਹ ਕਿਉਂ ਬੰਦ ਹੋ ਰਿਹਾ? ਉਹਦੇ ਕਿੰਨੇ ਇਜਾਜ਼ਤ ਦਿੱਤੀ ਤੁਹਾਨੂੰ ਪਲਾਟ ਸੇਲ ਕਰਨ ਦੀ? 55 ਸਾਲ ਲੱਗੇ ਨੇ ਉਹਨੂੰ ਬਣਾਉਣ ਲੱਗਿਆ 350 ਪਲਾਟ ਨੂੰ। ਹੁਣ ਜੀ ਉਹਨਾਂ ਉਹ ਪ੍ਰੈਕਟਿਸ ਰੱਖੀ ਹੈ ਕਿ ਅੱਜ ਜਗ੍ਹਾ ਗਵਰਨਮੈਂਟ को मंजूर करा लो 4000-6000 रुपये ਮਰਲਾ 30-40-50 ਸਾਲ ਤੱਕ ਇਹਨੂੰ ਪਿਆ ਰਹਿਣ ਦਿਓ। ਆਪਣਾ ਸਿਸਟਮ ਚੱਲਦਾ ਰਹੇ। ਜਿਹੜੀ ਸਾਡੀ ਆਉਣ ਵਾਲੀ ਨਸਲ ਦੀ ਉਹਨੂੰ ਖਾਏਗੀ। ਉਦੋਂ ਅਲਮਾਂ ਦੇ ਜ਼ਮੀਨ ਹੋ ਗਈ ਹੋਏਗੀ, ਵੇਚਾਂਗੇ ਛੱਡ ਦਿਆਂਗੇ। ਅੱਛਾ, ਅੱਜ ਜਿਹੜੀਆਂ ਤੁਹਾਡੀਆਂ ਟੈਂਡਰੀਜ਼ ਹੋਈਆਂ ਨੇ ਸੀਲ, ਤੁਸੀਂ ਉਹਦਾ ਜਾ ਕੇ DC ਨੂੰ ਜਾਂ ਇੱਥੇ ਜਿਹੜਾ ਐਨਵਾਇਰਨਮੈਂਟ ਦਾ ਤੁਹਾਡਾ ਡਿਸਟ੍ਰਿਕਟ ਆਫੀਸਰ ਹੈ ਉਹਨੂੰ ਜਾ ਕੇ ਤੁਸੀਂ ਆਖਿਆ ਕਿ ਯਾਰ ਸਾਨੂੰ ਤੁਸੀਂ ਕਿਉਂ ਨਹੀਂ ਉਹ ਦੇ ਰਹੇ? ਪਹਿਲੇ ਸਾਨੂੰ ਉੱਥੇ ਪਲਾਟ ਮੁਤਬਾਦਲ ਦਿਓ ਤੇ ਫਿਰ ਸੀਲ ਕਰੋ। ਸਰ ਅਸੀਂ ਤਾਂ 2 ਸਾਲ ਤੋਂ ਲੱਗੇ ਹੋਏ ਹਾਂ। ਮੈਂ ਅਰਜ਼ ਕੀਤੀ ਹੈ ਨਾ ਕਿ ਤੁਸੀਂ ਪੰਜਾਬ ਦੀ ਰਿਪੋਰਟ ਪੜ੍ਹ ਲਓ, ਉਹਦੇ ਲਿਖਿਆ ਹੈ ਕਿ ਇਹਨਾਂ ਦੀਆਂ ਟੈਂਡੀਆਂ ਸੀਲ ਨਾ ਕਰੋ ਜਦ ਤੱਕ ਇਹਨਾਂ ਮੁਤਬਾਦਲ ਜਗ੍ਹਾ ਨਹੀਂ ਤੁਸੀਂ ਦਿੰਦੇ। ਲੇਕਿਨ DC ਸਾਹਿਬ ਸਿਆਲਕੋਟ ਚੈਂਬਰ ਆਫ ਕਾਮਰਸ ਦੀ ਮੰਨਦੇ ਨੇ। ਕਮਿਸ਼ਨਰ ਸਾਹਿਬ ਨੇ ਬੁਲਾਇਆ ਸੀ, ਉਹ ਮੀਟਿੰਗ ਪੋਸਟਪੋਨ ਹੋ ਗਈ ਹੈ, ਪਤਾ ਨਹੀਂ ਹੁਣ ਕਦੋਂ ਬੁਲਵਾ ਰਹੇ ਨੇ ਉਹ। ਮੈਂ ਕੋਈ ਦਾਦਾ ਐਸਾ ਛੱਡਿਆ ਨਹੀਂ ਜਿਹਨੂੰ ਲੈਟਰ ਨਹੀਂ ਲਿਖੇ। ਕੋਈ ਦਾਦਾ ਐਸਾ ਲੈ ਆਓ ਜਿਹਨੂੰ ਮੈਂ ਲੈਟਰ ਨਾ ਲਿਖੇ ਹੋਏ। ਨੈਬ 'ਚ ਕੇਸ ਲੱਗਿਆ, ਨੈਬ ਜਦੋਂ ਲੈਟਰ ਲਿਖਣਾ ਜਨਾਬ ਇਹਦੀ ਇਨਵੈਸਟੀਗੇਸ਼ਨ ਹੋਈ ਹੈ, ਅਜੀ ਪ੍ਰੋਸੈਸ ਚੱਲ ਰਿਹਾ।
ਉਹਦਾ ਲੈਟਰ ਨੰਬਰ ਮਿਲ ਗਿਆ ਜੀ, ਤੁਹਾਡਾ ਪ੍ਰੋਸੈਸ ਹੈ। ਬਸ ਪ੍ਰੋਸੈਸ ਕਿੰਨੀ ਦੇਰ ਚੱਲਣਾ ਹੈ ਪਤਾ ਨਹੀਂ, ਸਾਡੇ ਜੂਨੇ ਖਤਮ ਹੋਣਾ ਕਿ ਨਹੀਂ। ਮੁਗਲ ਸਾਹਿਬ, ਤੁਸੀਂ ਇਹ ਸਾਰੀ ਕਮਿਊਨਿਟੀ ਜਿੰਨੀ ਹੈ ਟੈਨਰੀਜ਼ ਜ਼ੋਨਸ, ਪੂਰੀ ਜਿਹੜੀ ਹੈ ਟੈਨਰੀਜ਼ ਦੇ ਜਿਹੜੇ ਮਾਲਿਕਾਨ ਨੇ, ਤੁਸੀਂ ਇਹਨਾਂ ਦੇ ਤਰਜਮਾਨ ਹੋ, ਇਹਨਾਂ ਦੇ ਨੁਮਾਇੰਦੇ ਹੋ, ਇਹਨਾਂ ਦੇ ਆਗੂ ਹੋ, ਸਰਪ੍ਰਸਤ ਹੋ। ਤੁਸੀਂ ਆਖਰ 'ਚ ਇਹ ਦੱਸੋ ਕਿ ਤੁਸੀਂ ਵਜ਼ੀਰ ਆਜ਼ਮ ਪਾਕਿਸਤਾਨ ਕੋਲੋਂ ਜਾਂ ਵਜ਼ੀਰ ਸਾਡੇ ਜਿਹੜੇ ਸਨਅਤ ਨੇ, ਵਜ਼ੀਰ ਤਜਾਰਤ ਨੇ, ਉਹਨਾਂ ਕੋਲੋਂ ਤੁਸੀਂ ਕੀ ਮੰਗ ਕੀ ਕਰਦੇ ਹੋ, ਤੁਸੀਂ ਡਿਮਾਂਡ ਕੀ ਕਰਨਾ ਚਾਹੁੰਦੇ ਹੋ? ਕੀ ਸਰ ਮੇਰੀ ਵਜ਼ੀਰ ਆਜ਼ਮ ਪਾਕਿस्तान के अपील है कि जनाबे वाली यदि प्रॉपर तरीके ਨਾਲ ਫੋਰੈਂਸਿਕ ਆਡਿਟ ਕਰਵਾਇਆ ਜਾਏ ਤਾਂ ਕਿ ਜਿਹੜੇ ਲੋਕ ਹੱਕਦਾਰ ਨੇ ਉਹਨਾਂ ਨੂੰ ਹੱਕ ਦਿੱਤਾ ਜਾਏ, ਤੇ ਜਿਨ੍ਹਾਂ ਨੇ ਉੱਥੇ ਨਜਾਇਜ਼ 14 ਸਾਲ ਤੋਂ ਕਬਜ਼ਾ ਕੀਤਾ ਹੈ ਉਹਨਾਂ ਨੂੰ ਕੋਈ ਪੈਸਾ ਵਾਪਸ ਨਾ ਕੀਤਾ ਜਾਏ, ਪਲਾਟ ਜ਼ਬਤ ਕਰ ਲਏ ਜਾਣ। ਬਾਕੀ ਉਹਨਾਂ ਨੇ FIR ਦਿੱਤੀਆਂ ਜਾਣ ਕਿ ਉਹਨਾਂ ਨੇ ਮੁਲਕ ਦਾ ਜ਼ਰਮ ਬਾਰਲਾ ਇਹਨਾਂ ਲਾਸ ਕਿਉਂ ਕੀਤਾ ਹੈ, ਇਸ ਮੁਲਕ ਦਾ ਨੁਕਸਾਨ ਕਿਉਂ ਕੀਤਾ ਹੈ। ਤੇ ਜਿਹੜੇ ਉੱਥੇ ਡਾਇਰੈਕਟਰ 22 ਸਾਲ ਤੋਂ ਬੈਠੇ ਹੋਏ ਨੇ ਉਹਨਾਂ ਨੂੰ ਸਖਤ ਤਰੀਨ ਸਜ਼ਾ ਦਿੱਤੀ ਜਾਏ, ਜਿਨ੍ਹਾਂ ਦੇ ਕੋਈ ਟੈਂਡ ਨਹੀਂ ਹੈਗੀ ਤੇ ਉੱਥੇ ਡਾਕਟਰ ਬਣ ਕੇ ਬੈਠੇ ਹੋਏ ਨੇ। ਜਿਨ੍ਹਾਂ ਬਿਠਾਏ ਨੇ ਉਹਨਾਂ ਦੇ ਬਰਾਬਰ ਫੌਜਦਾਰੀ ਤਰੀਕੇ ਮੁਤਾਬਕ ਉਹਨਾਂ ਦੇ ਕਿਆ ਪਈਆਂ ਹੋਣੀਆਂ ਚਾਹੀਦੀਆਂ ਤਾਂ ਕਿ ਸਿਆਲਕੋਟ ਜਾਂ ਪਾਕਿਸਤਾਨ ਦਾ ਕੋਈ ਵੀ ਇਰਾਦਾ ਉਹਦੇ ਪਾਸੇ ਸਬਕ ਹੋ ਜਾਏ ਇੱਕ ਕਿ ਯਾਰ ਮੁਲਕ ਨੂੰ ਨੁਕਸਾਨ ਨਹੀਂ ਪਹੁੰਚਾਉਣਾ, ਮੁਲਕ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ। ਚਾਈਨਾ ਅਗਰ ਤਰੱਕੀ ਕੀਤੀ ਤਾਂ ਉਹਦੀ ਇੱਕ ਵਜ੍ਹਾ ਹੈ ਕਿ ਉਹਨੇ ਇੱਕ ਜ਼ੋਨ ਬਣਾ ਦਿੱਤਾ ਹੈ। ਇੱਕ ਕਸਟਮਰ ਅਮਰੀਕਾ ਤੋਂ ਯੂਰਪ ਤੋਂ ਕਿਲੋ ਜਗ੍ਹਾ ਤੋਂ ਉੱਠਦਾ ਜਾ ਕੇ ਉਹਨੂੰ ਪਤਾ ਕਿ ਮੈਂ ਟੈਂਡੀ ਜ਼ੋਨ ਜਾਣਾ ਹੈ, ਉਹ ਟੈਂਡੀ ਜ਼ੋਨ ਜਾ ਕੇ ਤੇ ਆਪਣੇ ਕਸਟਮਰਾਂ ਨੂੰ ਮਿਲਦਾ 3 4 5 6 ਦਾ ਸਾਨੂੰ ਅਗਰ 100 ਟੈਂਡੀ ਲੱਗੀ ਹੋਈ ਹੈ ਉਹ ਆਪਣੀ ਮਰਜ਼ੀ ਨਾਲ ਉੱਥੋਂ ਲੈਂਦਾ। ਸਾਡੇ ਬੇਸ਼ੁਮਾਰ ਅਗਰ ਇਹਦਾ ਜ਼ਲਮ ਬਾਦਲਾ ਕੇ ਘੱਟ ਕਮਾਦੇ ਆ ਤਾਂ ਕਸਟਮਰ ਨੂੰ ਪਤਾ ਹੀ ਨਹੀਂ ਹੈਗਾ। ਅਗਰ ਅਸੀਂ ਕਿਸੇ ਐਗਜ਼ੀਬਿਸ਼ਨ ਤੇ ਜਾਂਦੇ ਹਾਂ ਨਾ ਤਾਂ ਅਸੀਂ ਕਸਟਮਰ ਨੂੰ ਮੁਤਮਿਨ ਨਹੀਂ ਕਰ ਸਕਦੇ ਸਾਡੀ ਫੈਕਟਰੀ ਆਇਆ ਵੇ। ਅਸੀਂ ਚਾਹੁੰਦੇ ਹਾਂ ਕਿ ਟੈਂਡੀ ਜ਼ੋਨ ਜਾਈਏ। ਟੈਂਡੀ ਜ਼ੋਨ 'ਚ ਜਾਣ ਦਾ ਫਾਇਦਾ ਹੈ ਕਿ ਉੱਥੇ ਕਸਟਮਰ ਬੈਠਾ ਜਾ ਕੇ ਉਹਨੂੰ ਕਹਿਣਾ ਨਾ ਆਪਣੀ ਫਰਮ ਦਾ ਨਾਂ ਦੇਣਾ, ਡਿਸਟ੍ਰਿਕਟ ਇੰਡਸਟਰੀ ਪਲਾਟ ਨੰਬਰ ਇੰਨਾ ਟੈਂਡੀ ਜ਼ੋਨ। ਉਹਨੇ ਇਨਵੈਸਟੀਗੇਸ਼ਨ ਨਹੀਂ ਕਰਨੀ, ਉਹਨੇ ਕਹਿਣਾ ਜਨਾਬ ਇਹਦੀ ਕੋਟੇਸ਼ਨ ਦਿਓ। ਸਾਨੂੰ ਪਹਿਲੇ ਤਾਂ ਸਾਬਤ ਕਰਨਾ ਪੈਂਦਾ ਹੈ ਕਿ ਅਸੀਂ ਇੰਡਸਟਰੀ ਅੰਦਰ ਆਣਾ ਕਿ ਨਹੀਂ। ਜਿੱਦਾਂ ਕਿ ਸਿਆਲਕੋਟ ਚੈਂਬਰ ਆਫ ਕਾਮਰਸ ਦੀ ਕੰਨ ਤੇ ਜੂਨ ਨਹੀਂ ਦਿੰਦੀ, ਜਿੰਨੀਆਂ ਵੀ ਮਦਰ ਬਾਡੀਜ਼ ਨੇ ਉਹਨਾਂ ਨਾਲ ਅਟੈਚ ਹੋਈਆਂ ਨੇ ਉਹ ਚੁੱਕਦੇ ਨੇ। ਉਹ ਜਨਾਬ ਵਾਲੀ ਉਹਨੂੰ ਉੱਥੇ ਲਾਤਾ, ਉਹਨੂੰ ਉੱਥੇ ਲਾਤਾ, ਉਹਨੂੰ ਉੱਥੇ ਲਾਤਾ। ਸਿਆਲਕੋਟ ਚੈਂਬਰ ਆਫ ਕਾਮਰਸ ਦਾ ਜਾਂ ਕਿੰਨੀਆਂ ਵੀ ਐਸੋਸੀਏਸ਼ਨਾਂ ਜਿਹਨਾਂ ਇਲੈਕਸ਼ਨ ਹੁੰਦੇ ਨੇ ਉਹ ਇੱਕ ਬੰਦੇ ਦਾ 40 ਵਾਲੀ ਵੋਟ ਬਣੇ ਨੇ। ਮੈਂ ਕਹਿੰਦਾ ਚੈਂਬਰ ਆਫ ਕਾਮਰਸ ਦੇ ਸਾਰੇ ਬੰਦੇ ਮੈਂਬਰ ਹੋਣੇ ਚਾਹੀਦੇ ਨੇ। ਵੋਟ ਪਾਉਣ ਦਾ ਉਸ ਬੰਦੇ ਨੂੰ ਹੱਕ ਦਾ, ਐਸੋਸੀਏਸ਼ਨ ਕਲਾਸ ਦਾ ਉਸ ਬੰਦੇ ਨੂੰ ਹੱਕ ਹੋਣਾ ਚਾਹੀਦਾ ਜਿਹੜਾ ਕਮ ਅਜ਼ ਕਮ 1 ਲੱਖ ਰੁਪਏ ਇਨਕਮ ਟੈਕਸ ਜਮ੍ਹਾਂ ਕਰਾਉਂਦਾ ਹੈ। ਕਾਰਪੋਰੇਟ ਕਲਾਸ ਦਾ ਉਸ ਬੰਦੇ ਨੂੰ ਹੱਕ ਹੋਣਾ ਚਾਹੀਦਾ ਜਿਹੜਾ ਕਮ ਅਜ਼ ਕਮ 5 ਲੱਖ ਰੁਪਏ ਇਨਕਮ ਟੈਕਸ ਜਮ੍ਹਾਂ ਕਰਾਉਂਦਾ ਹੈ। ਫਿਰ ਜਿਹੜੇ 22 ਸਾਲ ਤੋਂ ਚੈਂਬਰਾਂ 'ਚ ਬੈਠੇ ਨੇ ਉਹਨੂੰ ਪਤਾ ਲੱਗੇਗਾ ਕਿ ਯਾਰ ਹਮ ਵਰਕ ਕਰਨਾ ਹੈ, ਡਮੀ ਵੋਟ ਬਣਾ ਕੇ ਨਹੀਂ ਚਲਾ ਰਹਾ। ਕੰਪੀਟੀਸ਼ਨ ਹੋਏਗਾ, ਮੁਲਕ 'ਚ ਜ਼ਰਮ ਬਾਦਲਾ ਹੋਏਗਾ, ਹਰ ਬੰਦੇ ਨੂੰ ਪਤਾ ਹੈਗਾ ਕਿ ਯਾਰ ਮੈਂ ਅਗਲੀ ਦਫਾ ਅਗਰ ਕੋਈ ਪ੍ਰਾਪਤ ਤਰੀਕੇ ਨਾਲ ਜਿਸਾਂ ਟੈਂਡੀ ਤੂੰ ਨਾ ਜੂੰਦੇ ਨੇ 2 ਸਾਲ ਤੋਂ ਅਸੀਂ ਪਿੱਟਦੇ ਹਾਂ। ਉਹਨਾਂ ਦੇ ਦਿਮਾਗ ਤੇ ਜੂੰ ਨਹੀਂ ਦਿੰਦੀ, ਕਿਉਂ ਨਹੀਂ ਦਿੰਦੀ? ਉਹਨਾਂ ਪਤਾ ਅਸੀਂ ਬੈਠੇ ਹਾਂ, ਜੋ ਕਰਨਾ ਕਰ ਲਓ। 2 ਨੰਬਰੀ ਕਰਦੇ ਹਾਂ, ਸਾਲ ਬਾਅਦ ਅਸੀਂ ਉੱਥੇ ਵੋਟ ਪਾਉਂਦੇ ਹਾਂ, ਪਾਸ ਹੋ ਜਾਂਦੇ ਹਾਂ। ਅਸੀਂ ਬੈਠੇ ਹਾਂ, ਬਸ ਮਨਾਪਲੀ ਹੈ ਸਾਡੀ। ਜੇਕਰ ਉਹਨੂੰ ਪਤਾ ਹੈਗਾ ਕਿ ਇੰਨਾ ਟੈਕਸ ਬੰਦੇ ਜਿਹੜੇ ਦਿੱਤਾ ਹੈ ਉਹਨੇ ਵੋਟ ਪਾਉਣਾ ਹੋਣਾ ਹੈ ਤੇ ਜਿੱਦਾਂ ਪਹਿਲੀ ਇਹ ਕੰਮ ਨਹੀਂ ਹੋਏਗਾ। ਕੋਈ ਵੀ ਐਸੋਸੀਏਸ਼ਨ ਜਿਹੜੀ ਹੈ ਉਹਨੂੰ ਵਰਕ ਕਰਨਾ ਪਏਗਾ, ਉਹ ਵਰਕ ਨਹੀਂ ਕਰੇਗੀ ਤਾਂ ਚਲੇਗੀ ਨਹੀਂ। ਇਹ ਮੇਰੀ ਅਪੀਲ ਹੈ ਵਜ਼ੀਰ ਆਜ਼ਮ ਸਾਹਿਬ ਅੱਗੇ ਕਿ ਅਗਰ ਉਹ ਮੁਲਕ ਵਾਸਤੇ ਕੁਝ ਕਰਨਾ ਚਾਹੁੰਦੇ ਨੇ ਤਾਂ ਚਾਹੁੰਦੇ ਨੇ ਕਿ ਸਾਨੂੰ ਕਸ਼ਕੋਲ ਲੈ ਕੇ ਨਾ ਜਾਣਾ ਪਏ ਤਾਂ ਸਾਡੇ ਐਕਸਪੋਰਟਰ ਜਾਂ ਸਾਡੀ ਐਸੋਸੀਏਸ਼ਨਾਂ ਕੰਮ ਕਰਨ, ਇਹਨਾਂ ਬੜੀਆਂ ਛੋਟੀਆਂ 2-4 ਚੀਜ਼ਾਂ ਦੀਆਂ ਕਰ ਦੇਣ ਤਾਂ ਇਨਸ਼ਾਅੱਲਾ ਦੇਖੋ ਮੁਲਕ ਦਾ ਬਾਦਲਾ ਕਿਸਾਂ ਕਮਾਉਂਦਾ। ਲਓ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਗੱਲਾਂ ਬਾਤਾਂ ਸੁਣੀਆਂ ਮੁਤਾਸਰੀਨ ਨੇ ਟੈਨਰੀ ਜ਼ੋਨ ਸਿਆਲਕੋਟ ਦੇ ਨੁਮਾਇੰਦਾ, ਉਹਨਾਂ ਦੇ ਸਰਖੇਲ ਸ਼ਫੀਕ ਤਾਹਿਰ ਮੁਗਲ ਸਾਹਿਬ ਦੀਆਂ ਕਿਸ ਕਦਰ ਅਲਮੀਆ ਕਿ ਦੇਖੋ ਇਕਤਸਾਦੀ ਔਰ ਮੁਆਸ਼ੀ ਹਵਾਲੇ ਦੇ ਨਾਲ ਸਾਡਾ ਮੁਲਕ ਬੜੀ ਦਗਰਗੂੰ ਹਾਲਤ ਦੇ ਨਾਲ ਦੋ ਚਾਰ ਹੈ। ਹਾਲਤ ਜ਼ਾਰ ਹੈ ਮੁਆਸ਼ੀ ਹਵਾਲੇ ਦੇ ਨਾਲ, ਔਰ ਜਿੱਥੋਂ ਕੋਈ ਆਮਦਨੀ ਆ ਸਕਦੀ ਹੈ, ਜਿੱਥੋਂ ਰੈਮਿਟੈਂਸਿਸ ਆ ਸਕਦੇ ਨੇ, ਜਿੱਥੋਂ ਜ਼ਰੇ ਮੁਬਾਦਲਾ ਕਮਾਇਆ ਜਾ ਸਕਦਾ ਹੈ, ਉਹਨਾਂ ਦੇ ਰਾਹ ਬੰਦ ਕੀਤੇ ਜਾ ਰਹੇ ਨੇ, ਉਹਨਾਂ ਦੇ ਰਸਤੇ ਮਸਦੂਦ ਕੀਤੇ ਜਾ ਰਹੇ ਨੇ। और करने वाले कौन ने? साढ़े अपने। देखा जो तीर खा के कमी गाह की तरफ अपने ही दोस्तों से मुलाकात हो गई। साहिबो सियालकोट चैंबर ऑफ कॉमर्स जिहड़ा कि एक ऐसा इदारा है पूरे सियालकोट दे सनतकारां दे, पूरे सियालकोट दे एक्सपोर्टर्स दे, बिजनेसमैनां दे, ताजरां दे मुफादात दा मुहाफिज इदारा जिन्हों आख्या जाता है और जेड़ा अखवांदा है। लेकिन देखो कि इन्हां दा किस कदर बुरी तरह इस्तेहसाल कर रहा है। वज़ीर आज़म पाकिस्तान नूं
इंशाअल्लाह असी अपना यह प्रोग्राम भिजवावांगे तमाम मुतलका अथॉरिटीज़ दे तक असी अपने इन्हां दोस्तां दी आवाज़ इंशाअल्लाह पहुँचावांगे। साडे वज़ीर आज़म पाकिस्तान नूं चाहीदा है कि फौरी तौर पर इस अरबां रुपए की करप्शन का नोटिस लैन, एंटी करप्शन FIA दीगर अथॉरिटीज़ नूं विच इनवॉल्व करके इहदी ज़बरदस्त तहकीकात कीतियां जान और जिन्हां लोकां ने 396 एकड़ पंजाबी च असीं आखदे हां 396 किले जमीन जिहड़ी है उहदी बंदर बांट कर ली, जदों कि DC दे अपने लैटर के मुताबक सिर्फ 141 लोगों नूं इत्थे प्लॉट दिते गए जिहड़े कि असल टैनरीज़ दे मालिकान सन। बाकी गैर मुतलका अफराद नूं क्यों बंदर बांट कीती, किन्ने कीती, किन्नी रिश्वत लई गई, किहड़े किहड़े विच इनवॉल्व सन, उन्हां सारिआं नूं ज़ेरे ताज़ीर लिआना चाहीदा है। असल हकदारां नूं उन्हां दा हक भी देना चाहिए है। तो इन्हां दे प्लॉट वगैरह जबत करके इन्हां दे सारे पैसे इकट्ठे करके करप्ट लोगों के वो खजाने दे विच जमा कराने चाहिए ने ताकि पाकिस्तान दे हिस्से भी कुछ आवे। ये पाकिस्तान नूं लुट के खाण वाले जिहड़े लोग ने, जिन्नी देर इन्हां दा मुहासबा नहीं किया जाएगा, इन्हां नूं ज़ेरे ताज़ीर नहीं लिआंदा जाएगा, ना पाकिस्तान का कुछ बनना है तो ना पाकिस्तानियों का कुछ बनना। 13-14 सालों तो अरबां रुपए की रकम जमा करा के जिहड़े लोग धक्के खांदे फिरदे ने ते खज्जल होंदे फिरदे ने, वो प्यारे कोई आम लोग नहीं है। ये साडे पाकिस्तान के एक्सपोर्टर्स ने, यही तो पाकिस्तान वास्ते ज़रे मुबादला कमा रहे हैं और पाकिस्तान के छोटे तो लैके वड्डे तक सरकारी अहलकारान इन्हां दे नाल की हुस्ने सलूक पे करते हैं। असी यकीन करने हैं कि फौरी तौर पर इहदा एक्शन लैणगे और इंशाअल्लाह तमाम लोगों का मुहासबा भी किया जाएगा और लुटी हुई दौलत वापस मुल्की खजाने दे विच भी जमा करवाई जाएगी। इहदे नाल ही हुण सानूं दिओ इजाज़त, रब राखा ते अल्लाह बेली। रौनक हो जाऊं चट में चल मेले नू चलिए, ओ रौनक हो जाऊं चट में चल मेले नू चलिए, मल्ला कट कुड़ दे वट में चल मेले नू चलिए, हाय चल